ਬਾਬਾ ਜੀ 47 ਵੇਲੇ ਭਲਾ ਕੀ ਡਰੈਸ ਸੀਗਾ ਤੁਸੀਂ ਦੱਸੋ ਐਗਜ਼ੈਕਟ? ਤਹਿਸੀਲ ਸ਼ਕਰਗੜ੍ਹ ਜਾਂਦਾ ਸੀ ਹੈ ਤੇ ਜ਼ਿਲ੍ਹਾ ਗੁਰਦਾਸਪੁਰ ਲੱਗਦਾ ਸੀ ਇਹਨੂੰ। ਵਾਹ ਜੀ ਵਾਹ, ਠੀਕ ਹੈ ਠੀਕ ਹੈ। ਅੱਛਾ, ਇੱਕ ਦਾ ਨਾਂ ਸੀ ਫੌਜਾ ਸਿੰਘ। ਫੌਜਾ ਸਿੰਘ, ਹਾਂ। ਜਾਗਰ ਸਿੰਘ, ਇੰਦਰ ਸਿੰਘ, ਸਾਰੇ ਜਿੰਨੇ ਭੈਣ ਭਰਾ ਉਹ ਹੈ ਸਨ ਆਪੋਜ। ਸਾਰਿਆਂ ਦਾ ਨਾਂ ਬੇੜੀ ਵਾਲੇ ਹਨ, ਵਿਸਾਖਾ ਸਿੰਘ, ਹੋਰ ਬਾਬਾ ਮੁੰਸ਼ੀ ਸਿੰਘ, ਸਰਾਨ ਸਿੰਘ, ਬੰਦਿਆਂ ਦੇ ਵੱਡਿਆਂ ਦੇ ਨਾਲ ਹੈ। ਹਾਂਜੀ ਬਿਲਕੁਲ ਬਿਲਕੁਲ ਠੀਕ। ਅੱਗੇ ਆਉਂਦਾ ਸੀ ਮੂਲਾ ਸਿੰਘ, ਮੂਲਾ ਸਿੰਘ, ਮੂਲਾ ਸਿੰਘ। ਅੱਗੇ ਆਉਂਦਾ ਸੀ ਮੁੜ ਕੇ ਬਾਬਾ ਮੱਲੂ ਸਿੰਘ, ਅੱਛਾ, ਕੇਸਰ ਸਿੰਘ, ਵਾਹ ਜੀ, ਇੱਧਰ ਵਧਾਵਾ ਸਿੰਘ। ਅੱਛਾ ਸੀ ਬੰਤ ਸਿੰਘ ਦਾ ਪਿਓ ਹੁੰਦਾ, ਮੇਰੇ ਵਾਂਗੂ ਮਾਰਾ ਸੀ। ਅੱਛਾ, ਸਾਰਾ ਮੰਜੀ ਤੇ ਲੰਮਾ ਪਿਆ ਰਹਿੰਦਾ। ਹਾਂ ਠੀਕ। ਅਸੀਂ ਕਹਿੰਦੇ ਨਾ ਅੱਜ ਫਰਾਂਸਾਂ ਨੇ ਅੱਜ ਦੇਣੀ ਨਾ, ਫਰਾਂਸਾ ਆ ਕਰਨਾ, ਉਹਨੇ ਅੱਜ ਨੂੰ ਨਹੀਂ ਆਂਦੇ ਕਰਨਾ। ਉਹ ਆਂਦੇ ਹੁੰਦੇ ਹਨ ਅੱਜ ਜੱਗ ਕਰਨ ਲੱਗੇ ਆ ਫਰਾਂਸੇ ਥਾਂ ਗੁਰਦੁਆਰੇ ਫਰਾਂਸੇ ਥਾਂ, ਅੱਜ ਉੱਥੇ ਜੱਗ ਕਰਨਾ ਤੇ ਦੁਨੀਆ ਨੂੰ ਉਹਨਾਂ ਨੇ ਰੋਟੀਆਂ ਮੰਡੇ ਪਕਾ ਕੇ ਤੇ ਉੱਥੇ। ਬਾਵਾ ਸਿੰਘ ਨੰਬਰਦਾਰ ਤੁਸੀਂ ਦੱਸਿਆ, ਆਹ ਵਾਹ ਵਾਹ। ਇਹਦੇ ਜਿਹੜੇ ਕੋਈ ਪੁੱਤਰ ਹਨ ਉਹਨਾਂ ਦੇ ਨਾਂ ਤੁਹਾਨੂੰ ਪਤਾ ਹੋਵੇ? ਉਹਨਾਂ ਦਾ ਪੁੱਤਰ ਹੈ ਕੋਈ ਨਹੀਂ ਵਿਚਾਰੇ ਦਾ, ਕੱਲਾ ਹੀ ਸੀ? ਕੱਲਾ ਹੀ। ਉਹਦੀ ਸ਼ਾਦੀ ਸੀ? ਅੱਛਾ। ਤੇ ਉਹ ਮਾਂ ਪੁੱਤਰ ਰਹਿਣ ਤੇ ਉਹ ਬਿੱਲੀਆਂ ਬੜੀਆਂ ਰੱਖੀਆਂ ਹਨ ਮਾਂ ਨੇ, ਤੇ ਉਹ ਗਾਈਆਂ ਰੱਖਦਾ ਸੀ। ਅੱਛਾ। ਉਹਨਾਂ ਨੇ ਕੀ ਕਰਨਾ ਬਈ ਜਦੋਂ ਰੱਖਣਾ ਪਾਉਣਾ ਨਾ ਬਿੱਲੀਆਂ ਕੋਈ ਇੱਧਰ ਬੁੱਢਿਆਂ ਤੇ ਬਾਈਆਂ ਕਿ ਹੋ ਕੇ ਬਾਈਆਂ। ਹਾਂ। ਤੇ ਉਹਦੇ ਪੱਛ ਲਾ ਕੇ ਨਾ ਕਾਬੂ ਚ। ਅੱਛਾ। ਇਹਨੇ ਥਾ। ਹਾਂ। ਤੇ ਉਹਦੇ ਉੱਤੇ ਉਹ ਤਾਕੀ ਰੱਖ ਕੇ ਤੇ ਉੱਤੇ ਛਿੜਕੀ ਡੋਲਦਾ ਸੀ, ਛਿੜਕਾ ਦਿੰਦੇ। ਅੱਛਾ। ਤੇ ਉਹਦੇ ਨਾਲ ਉਹ ਸਹੀ ਹੋ ਗਿਆ ਸੀ। ਅੱਛਾ। ਉਹ ਜਦੋਂ ਫਿਰ ਸਿੱਖਾਂ ਦਾ ਤੇ ਗਜ਼ਰ ਪੈ ਗਿਆ ਨਾ, ਦੌੜ ਪੈ ਗਈ। ਉਹ ਫਿਰ ਉਹਨਾਂ ਦੀਆਂ ਘੋੜੀਆਂ ਤੇ ਜੰਜੀਰ ਮਾਰੇ ਤੇ ਹਨ ਅੰਦਰ। ਹਾਂ। ਵੀ ਇੱਥੇ ਸਾਡੇ ਹੁੰਦੇ ਹਨ ਬੜੇ ਜਵਾਨ ਤੇ ਮਿਸਤਰੀ ਲੁਹਾਰ। ਅੱਛਾ। ਤੇ ਸਾਰੀ ਰਾਤ ਲੋਕੀ ਉਹਨਾਂ ਕੋਲ ਪਰਚੀਆਂ ਸੂਏ ਬਣਾਉਂਦੇ ਰਹਿੰਦੇ ਹਨ। ਅੱਛਾ। ਇਹਨਾਂ ਨੂੰ ਪਤਾ ਸੀ ਵੀ ਆਹ ਗੱਲ ਹੋਣੀ ਹੈ ਸਾਡੇ ਨਾਲ ਇੱਕ ਦਿਨ। ਪੰਜੀ ਪਿੰਡ ਸਿੱਖਾਂ ਦੇ ਨੇ। ਅੱਛਾ, ਪੰਜੀ ਪਿੰਡ ਮੁਸਲਮਾਨੀ ਸੀ। ਆ ਬੱਚੇ ਕੀ ਕਰਦੀ ਜਮਾਤ ਮੁੰਡੀ ਖੇਰ ਮਲਕ ਬਾਗ ਤੇ ਮੁਸਲਮਾਨੀਆਂ, ਤਿੰਨ ਪਿੰਡ ਮੁਸਲਮਾਨਾਂ ਦੇ, ਬਾਕੀ ਸਾਰੇ ਪੰਜੀ ਪਿੰਡ ਜਿਹੜੇ ਨੇ ਸਿੱਖਾਂ ਦੇ। ਪਿੰਡ ਸਾਰੇ ਗਰਾਰਾ ਗੂਏ ਸਭ ਸਿੱਖਾਂ ਦੇ ਹਨ। ਅੱਛਾ, ਵਾਹ ਜੀ ਵਾਹ। ਉਹ ਜਦੋਂ ਮਸੀਹ ਤੇ ਉਹ ਨਮਾਜ਼ ਪੜ੍ਹਨ ਗਿਆ ਦਾ, ਇਹ ਜਿਹੜਾ ਬੰਦਾ ਤੁਹਾਨੂੰ ਮੈਂ ਦੱਸਿਆ ਨਾ ਪੂਰੋ ਪਟਵਾਰੀਆਂ ਦਾ। ਅੱਛਾ। ਇਹ ਜਾ ਕੇ ਉਹਨੂੰ ਦਿੱਤਾ ਗੱਲ ਲਾ ਕੇ ਪੁੰਦੇ ਸੋ ਦਿੱਤਾ। ਅੱਛਾ। ਉਹ ਲਾਣੋ ਪਾਰ ਕੋਈ ਮਹੀਨਾ ਦੋ ਉੱਥੋਂ 6 ਸਾਲ ਨੇ ਮੁਕਤੀ ਕਰਨੀ ਮੁੱਕਿਆ। ਇੰਨਾ ਕੁ ਚੜ ਪਿਆ ਦਾ ਸੀ, ਖੂਨ ਉਹ ਚੋਂ ਅੰਦਰ ਨਿਕਲੇ ਨਹੀਂ ਤੇ ਪੇੜ ਹੀ ਪਿਆ ਤੇਲ। ਉੱਥੇ ਉਹਨਾਂ ਨੂੰ ਮਾਰ ਕੇ ਫਿਰ ਵੱਢ ਕੇ ਜਦੋਂ ਦੌੜ ਪਾ ਗਈ ਨਾ, ਉੱਥੇ ਫਿਰ ਉਹ ਵੱਢਿਆ ਗਿਆ ਪੂਰੋ। ਆਹੋ, ਉਹਨੂੰ ਵੱਢ ਕੇ ਤੇ ਫਿਰ ਜਿਹੜਾ ਜਾਂਦਾ ਸੀ ਨਾ ਉਹਦੇ ਉੱਤੇ ਟੱਪ ਮਾਰ ਕੇ ਜਾਂਦੇ ਸੀ। ਕਸਮ ਖਾਦੀ ਜਦੋਂ ਜਿਹੜਾ ਟੱਪ ਨਾ ਮਾਰ ਕੇ ਉੱਤੇ ਜਾਏ ਤੇ ਉਹ ਚੰਗਾ ਸੀ, ਅੱਛੇ ਬੰਦੇ ਹਨ, ਚੰਗੇ ਸਨ, ਮੁਹੱਬਤ ਕਰਦੇ ਹਨ, ਪਿਆਰ ਕਰਦੇ ਹਨ, ਜਿਹਦੇ ਨਾਲ ਉਹ ਸਾਥ ਦਿੰਦੇ ਹਨ, ਭਾਵੇਂ ਜਾਨ ਨਿਕਲਦੇ ਸਾਥ ਨਹੀਂ ਦਿੰਦੇ। ਭਾਵੇਂ ਜਾਨ ਵੀ ਮੁੱਕ ਜਾਏ ਨਾ ਉਹਨਾਂ ਦੀ, ਉਹ ਕਤਲ ਹੋ ਜਾਣਾ ਮਜਬੂਰ ਕਰਦੇ ਹਨ, ਉਹ ਆਪਣੀ ਜ਼ਬਾਨ ਤੋਂ ਨਹੀਂ ਹਿਲਾते। ਮੈਂ ਆਪ 1990 ਦੇ ਵਿੱਚ ਆਇਆ ਵਾਂ ਦਰਬਾਰ ਸਾਹਿਬ ਕਰਤਾਰਪੁਰ। ਉਹਨੂੰ 10 ਰੁਪਏ ਦੇ ਕੇ ਤੇ ਮੈਂ ਦਰਬਾਰ ਸਾਹਿਬ ਕਰਤਾਰਪੁਰ ਦੇ ਅੰਦਰ ਦਾਖਲ ਹੋਇਆ ਸੀ। ਫਿਰ ਜਦੋਂ ਮਰਿਆ ਤੇ ਉਹਦੀ ਜਿਹੜੀ ਘਰ ਦੀ ਜਿਹੜੀ ਹੈ ਉਹ ਬਾਬਾ ਹਿੰਮਤ ਵਾਲੀ ਸੀ, ਹੋਸ਼ ਵਾਲੀ ਸੀ। ਫਿਰ ਉਹ ਮੰਜੀ ਡਾਲੀ ਸੀ ਦਰਬਾਰ ਸਾਹਿਬ ਕਰਤਾਰਪੁਰ ਦੀ ਲਹਿੰਦੀ ਸਾਈਡ ਤੇ ਨਾ
ਬਾਗ ਸੀ ਬੜਾ ਵੱਡਾ ਜਾਮਨੂਆ ਦਾ, ਉਹਦੇ ਥੱਲੇ ਮੰਜੀ ਡਾਈ ਹੁੰਦੀ ਸੀ, ਉਹਦੀ ਘਰ ਦੀ ਨੇ, ਉਹ 5 ਰੁਪਏ ਲੈਂਦੀ ਹੁੰਦੀ ਸੀ ਤੇ ਦਰਬਾਰ ਸਾਹਿਬ ਕਰਤਾਰਪੁਰ ਵੇਖ ਪੰਜੇਗਾ ਜਾਵੋ ਵੇਖੋ। ਇਹ 87 88 99 90 ਦੀ ਮੈਂ ਗੱਲ ਕਰਨਾ ਪਿਆ। ਇਹ ਘਰ ਵੀ ਸਿੱਖਾਂ ਦੇ ਵੇਲੇ ਦਾ ਹੀ ਆ, ਹੁਣ ਹੀ ਢਾਹ ਕੇ ਨਾ ਬਣਾਇਆ ਤੇ ਬੜਾ ਵੱਡਾ ਕਿਲਾ। ਅੱਛਾ ਜੀ। ਇਹ ਜਿਹੜਾ ਨਾ ਇਹ ਬਾਗ ਹੁੰਦਾ ਸੀ ਜਦੋਂ ਇਹ ਆਏ ਨੇ ਉਧਰ, ਹੁਣ ਇਹ ਕਬਰਸਤਾਨ ਬਣ ਗਿਆ। ਹਾਂ ਤੇ ਬਾਗ ਭਲਾ ਕਿਸ ਚੀਜ਼ ਦਾ ਹੁੰਦਾ ਹੈ ਜੀ? ਇਹ ਨਾਰ ਮੁਖਤਲਿਫ ਕਿਸਮ ਦਾ ਮਿਕਸ ਹੀ ਹੈ ਵਾਲਾ। ਅੰਬਾਂ ਦੇ ਬੂਟੇ ਹਾਂ ਮਿਕਸ ਸਾਜਨ ਜੀ ਹੁਣ ਕਬਰਸਤਾਨ। ਹਾਂ ਜੀ ਜੀ। ਇਹ ਜਨਾਬ ਦਾ ਹੈ, ਇਹ ਮਸਜਿਦ ਹੈ ਆਪਣਾ। ਮਸਜਿਦ ਜੀ ਪਿੰਡ ਅਚਲ ਵਾਲੀ। ਆਹ ਦਾ ਸਕੂਲ ਆ ਗਿਆ ਤਾਂ ਆਹ ਸਕੂਲ ਆ ਗਿਆ। ਕਿੰਨੇ ਕੁ ਘਰ ਹੋਣਗੇ ਅਚਲ ਵਾਲੀ ਪਿੰਡ ਦੇ ਵਿੱਚ? 70 80। ਸੌ ਲਾ ਲਓ ਤੁਸੀਂ, ਮੈਂ ਬਈ 100 ਹੀ 47 ਵਾਲੇ ਇਦੋਂ ਵੀ ਛੋਟਾ ਹੈ। ਬਾ ਉਹਨਾਂ ਕੀ ਹੈ, ਹਾਂ ਉਧਰ ਹੀ ਆਏ ਨੇ ਦੋ ਕੇਬਲੇ, ਜੇ ਕੋਈ ਨੰਗਲ ਹਾਂ। ਉਹ 15-20 ਘਰ ਸੀ ਸਾਡੇ ਨੇ, ਤੇ ਪਰਸੀ ਰਸੂਲਪੁਰ ਉਹ ਵੀ ਨਾਲ ਹੀ ਪੈਂਦਾ। ਜੀ ਜੀ। ਉਹ 3-4 ਘਰ ਹੋਰ ਵੀ ਬਾਅਦ ਨਹੀਂ ਸੀ ਜਗ੍ਹਾ ਪੈਂਦੀ ਬਾਅਦ। ਹਾਂ ਆ 3-4 ਘਰ ਉਹਨਾਂ ਨੇ ਬਸ 2 ਦਿਨਾਂ ਪਹਿਲਾਂ ਕੋਈ ਰਿਸ਼ਤੇਦਾਰ ਹੀ ਸਾਰੇ ਦੇਖੇ। ਅੱਛਾ ਅੱਛਾ। ਇਹ ਦਰਬਾਰ ਸ਼ਰੀਫ ਹੈ, ਕਿਸੇ ਬਜ਼ੁਰਗਾਂ ਦੀ ਢੇਰੀ ਹੈ। ਹਾਂ ਬਸ ਉਹ ਇੱਕ ਔਰਤ ਹੈ, ਉਹ ਅੱਛਾ ਇਹ ਨਾਲ ਮੁਸਲਮਾਨ ਵੀ ਹੈ, ਇਹ ਸਕੂਲ ਹੈ ਸਾਹਮਣੇ। ਅੱਛਾ ਅੱਛਾ। ਇਹ ਮੁਸਲਮਾਨੀਆਂ ਪਿੰਡ ਹੈ। ਉਹ ਮੁਸਲਮਾਨ ਹੀ ਹੈ ਤੇ ਇਹ ਬਾਈਬਲ ਵਾਲੀ। ਇਹ ਬਾਗ ਜੀ ਮੁੱਦਾਂ ਦਾ। ਹਾਂ ਪਰ ਕੁਰਸੀ ਲਿਆ ਲਈ ਬਾਬੇ ਨੂੰ। ਹਾਂ ਇੱਕ ਤੁਸੀਂ ਫੜ ਕੇ ਲਿਆ ਆ ਇੱਕੋ ਹੀ ਬਸ ਫੜ ਲਿਆ, ਕੋਈ ਨਹੀਂ ਬਸ 2 ਮਿੰਟ ਕੀ 2-3 ਨਹੀਂ ਤਾਂ ਇੱਕੋ ਫੜ ਲਿਆ ਚਰਚ ਵਿੱਚੋਂ। ਕੋਈ ਇੱਕੋ ਹੀ ਫੜ ਲਿਆ ਬਸ ਮਗਰ ਪਿਆ। अस्सलाम वालेकुम बाबा जी। ਵਾਲੇਕੁਮ ਸਲਾਮ। की हाल है बाबा जी? ਠੀਕ ਹੈ। ठीक हो? की नाम जी अपना? ਦਾਨੀਅਲ। दानियल। ਹਾਂਜੀ अच्छा दानियल। ते ਤੁਹਾਡੇ ਫਾਦਰ ਜੀ ਦਾ ਨਾਮ? ਵਾਲਾ ਸਾਹਿਬ ਦਾ? ਮੰਗਲ। ਮੰਗਲ। ਤੇ ਦਾਦੇ ਦਾ ਨਾਮ ਕੀ ਸੀ? ਬੂਟਾ। ਬੂਟਾ। ਅੱਛਾ ਤੇ ਤੁਹਾਡਾ ਤਲਕ ਮਸੀਹ ਬਰਾਦਰੀ ਨਾਲ ਹੈ? ਹਾਂਜੀ। ਠੀਕ ਹੈ ਬਾਬਾ ਜੀ। ਕਿਹੜੇ ਤੁਸੀਂ ਇਸ ਵੇਲੇ ਕਿਹੜੇ ਪਿੰਡ 'ਚ ਬੈਠੇ ਹੋ? ਇਸ ਵੇਲੇ ਇੱਥੇ ਬਾਬਾ ਚ ਬਾਈਬਲ 'ਚ। ਜ਼ਿਲ੍ਹਾ ਨਾਰੋਵਾਲ? ਜਿਹੜਾ ਮੇਰੇ ਸਮਝ ਅੱਲਾਹ ਰੋ ਨਾਰਵਾ ਹੈ ਕਿ ਨਾਰਾ ਵਾਲੀ ਬਾਬਾ ਹਮੇਸ਼ਾ ਹੁਣ ਨਾਰਵਾ ਬਣਾ 47 ਵੇਲੇ ਜ਼ਿਲ੍ਹਾ ਸਿਆਲਕੋਟ ਸੀ ਕਿ ਤਹਿਸੀਲ ਨਾਰੋਵਾਲ ਚ ਆਂਦਾ ਸੀ। ਹੁਣ ਇਸ ਵੇਲੇ ਜ਼ਿਲ੍ਹਾ ਬਣ ਗਿਆ ਜੀ ਨਾਰੋਵਾਲ। ਠੀਕ ਹੈ ਤੇ ਤਹਿਸੀਲ ਸ਼ਕਰਗੜ੍ਹ। ਬਾਬਾ ਜੀ ਅਸੀਂ ਗੱਲ ਅੱਜ ਕਰਨੀ ਹੈ ਤੁਹਾਡੇ ਇਸ ਪਿੰਡ ਤੇ ਬਾਈਬਲ ਵਾਲੀ ਤੇ। ਠੀਕ ਹੈ ਬਾਈਬਲ ਵਾਲੀ ਅਚਲ ਵਾਲੀ। ਬਾਈਬਲ ਵਾਲੀ ਤੇ ਅਚਲ ਵਾਲੀ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਨੇ। ਬਾਬਾ ਜੀ 47 ਵੇਲੇ ਭਲਾ ਕੀ ਐਡਰੈਸ ਸੀਗਾ ਤੁਸੀਂ ਦੱਸੋ ਐਗਜ਼ੈਕਟ? ਤਹਿਸੀਲ ਸ਼ਕਰਗੜ੍ਹ ਜਾਂਦਾ ਸੀ ਹੈ ਤੇ ਜ਼ਿਲ੍ਹਾ ਗੁਰਦਾਸਪੁਰ ਲੱਗਦਾ ਸੀ ਇਹਨੂੰ? ਵਾਹ ਜੀ ਵਾਹ। ਠੀਕ ਹੈ ਠੀਕ ਹੈ ਠੀਕ। ਬਾਬਾ ਜੀ ਦੱਸੋ ਕਿਸ ਤਰ੍ਹਾਂ ਦਾ ਪਿੰਡ ਸੀ, ਕਿਹੜੇ ਕਿਹੜੇ ਲੋਕ ਇੱਥੇ ਆਬਾਦ ਸਨ ਬਾਈਬਲ ਵਾਲੀ?
ਫਿਰ ਚੰਗਾ ਸੀ, ਨੇਕ ਬੰਦੇ ਹਨ, ਭਲੇ ਮਾਨਸ ਹਨ। ਅੱਛਾ ਠੀਕ ਹੈ, ਇਹ ਕਹਿਣਾ ਚੰਗੀ ਮਾੜੀ ਵਾਦੀ ਕਾਟੀ ਗੱਲ ਨਹੀਂ ਹੈ, ਕਈ ਚੀਜ਼ ਨਾ ਕਰਦੇ ਹਨ, ਸਹੀ ਹੈ। ਭਲੇ ਠੀਕ। ਮਾਨਸ ਹਨ। ਠੀਕ ਹੈ, ਥੋੜੀ ਪੁਰਾਣੀਆਂ ਗੱਲਾਂ। ਠੀਕ ਹੈ। ਕਿੰਨੇ ਨੰਬਰਦਾਰ ਸਨ ਪਿੰਡ ਦੇ? ਨੰਬਰਦਾਰ ਇੱਕ ਹੀ ਹੈ। ਅੱਛਾ। ਛੋਟਾ ਹੋਇਆ ਛੋਟਾ ਜਿਹਾ ਪਿੰਡ ਸੀ। ਅੱਛਾ ਇੱਕ ਨੰਬਰਦਾਰ ਇੱਕੋ ਹੀ, ਠੀਕ ਹੈ। ਕੀ ਨਾਂ ਸੀ ਨੰਬਰਦਾਰ? ਬਾਵਾ ਸਿੰਘ। ਬਾਵਾ ਸਿੰਘ। ਹਾਂਜੀ ਅੱਛਾ ਠੀਕ ਹੈ, ਠੀਕ। ਅੱਛਾ ਬਾਵਾ ਸਿੰਘ ਨੰਬਰਦਾਰ ਸੀ। ਹਾਂਜੀ, ਬੰਦਾ ਠੀਕ ਸੀ, ਬੜਾ ਭਲਾ ਮਾਨਸ, ਮਾੜੇ ਲੋਕਾਂ ਨਾਲ ਪੂਰਾ ਹੱਥ ਰੱਖਦਾ ਸੀ। ਪੂਰਾ ਹੱਥ ਰੱਖਦਾ। ਅੱਛਾ ਅੱਛਾ ਠੀਕ ਠੀਕ ਹੈ। ਕਿੰਨੇ ਕੁ ਘਰ ਸਨ ਇੱਥੇ ਸਿੱਖ ਬਰਾਦਰੀ ਦੇ ਤੁਹਾਡੇ ਪਿੰਡ ਚ ਬੇਬਲਾ ਜੀ? ਅੱਜ ਦੇ ਘਰ ਹਾਥ ਨਾ ਕੋਈ ਵੀ ਪੰਜੀ ਹੋਣਾ। 20-25? ਠੀਕ ਹੈ। ਤੁਹਾਡੀ ਬਰਾਦਰੀ ਦੇ ਕਿੰਨੇ ਘਰ ਸਨ? ਸਾਡੀ ਬਰਾਜ ਦੇ ਵੀ ਹੈ ਕੋਈ 10-12। 10-12। ਤੇ ਮੁਸਲਿਮ ਬਰਾਦਰੀ ਦੇ? ਮੁਸਲਮਾਨ ਬਰਾਦਰੀ ਸਾਡੇ ਇੱਥੇ ਹੈ ਨਹੀਂ ਸੀ। ਸਾਡੇ ਤੇ ਅਸੀਂ ਸਿੱਖੀ ਹਨ, ਸਿਰਫ ਸਾਡਾ ਪਿੰਡ ਸਿੱਖਾਂ ਦਾ। ਅੱਛਾ 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 ਠੀਕ। ਅਚਲ ਵਾਲੀ ਤੇ ਦੋਵੇਂ ਸਿੱਖਾਂ ਦੇ ਪਿੰਡ। ਬਾਬਾ ਜੀ ਮੋਟਾ ਅੰਦਾਜ਼ਾ ਤੁਹਾਡਾ ਟੋਟਲ ਘਰ ਕਿੰਨੇ ਸਨ ਪਿੰਡ ਚ ਉਸ ਵੇਲੇ 47 ਤੋਂ ਪਹਿਲੇ? ਹਾਂਜੀ, ਕੋਈ 100 ਘਰ ਹੈ ਸੀ ਕਿ ਜਾਂ ਥੋੜਾ ਸੀ? ਦੋਵਾਂ ਪਿੰਡਾਂ ਦਾ, ਅਚਲ ਵਾਲੀ ਦਾ ਤੇ ਇਸ ਪਿੰਡ ਦਾ। ਆਹੋ ਹੋਏਗਾ ਇੰਨਾ ਕੁ। ਅੱਛਾ। ਤੇ ਅਚਲ ਵਾਲੀ ਦਾ ਜਿਹੜਾ ਨੰਬਰਦਾਰ ਸੀ ਉਹਦਾ ਵੀ ਨਾਂ ਪਤਾ ਤੁਹਾਨੂੰ? ਹਾਂਜੀ, ਜਿਹੜਾ ਅਚਲ ਵਾਲੀ ਦਾ ਨੰਬਰਦਾਰ ਸੀ ਆਹੋ ਉਹਦਾ ਵੀ ਨਾਂ ਪਤਾ। ਕੀ ਨਾਂ ਸੀ ਉਹਦਾ? ਉਹਦਾ ਨਾਂ ਸੀ ਫਕੀਰ। ਫਕੀਰ? ਹਾਂ, ਸਿੱਖ ਸੀ ਉਹ? ਸਿੱਖ ਸੀ। ਫਕੀਰ ਉਹਦਾ ਭਰਾ ਸਿੰਘ। ਸੀ, ਉਹ ਤੋਂ ਛੋਟਾ, ਉਹਦਾ ਨਾਂ ਸੀ ਮੰਗਲ ਸਿੰਘ। ਹਾਂ, ਅੱਛਾ ਅੱਛਾ ਫਕੀਰ ਸਿੰਘ ਦਾ ਭਰਾ ਸੀ, ਛੋਟਾ ਮੰਗਲ ਸਿੰਘ ਉਹਦਾ ਨਾਂ ਸੀ। ਠੀਕ ਠੀਕ ਹੈ। ਹੋਰ ਜਿਹੜੇ ਤੁਹਾਡੇ ਉਸ ਵੇਲੇ ਤੁਹਾਡੇ ਜਿਹੜੇ ਯਾਰ ਸੱਜਣ ਸਨ ਤੁਹਾਡੇ ਹਾਨ ਦੇ, ਹਾਂਜੀ। ਉਹਨਾਂ ਦੇ ਨਾਂ ਦੱਸੋ ਕੀ ਕੀ ਸਨ? ਹਾਂ ਦਾ ਮੈਂ ਨਾ ਜਿਨ੍ਹਾਂ ਨਾਲ ਤੁਹਾਡੀ ਯਾਰੀ ਦੋਸਤੀ ਸੀ, ਪ੍ਰੀਤ ਸੀ, ਤੁਸੀਂ ਅੱਗੇ ਪਿੱਛੇ ਮੇਲਿਆਂ ਠੇਲਿਆਂ ਤੇ ਜਾਣਾ? ਨਹੀਂ, ਮੈਂ ਉਹ ਮੇਲਿਆਂ ਤੇ ਨਹੀਂ, ਮੈਨੂੰ ਉਹਦੀ ਪਛਾਣ ਸੀ ਏਦਾਂ ਕਰਾਂ। ਅੱਛਾ ਮੇਲਿਆਂ ਤੇ ਮੈਂ ਨਹੀਂ ਜਾਂਦਾ ਤੇ ਨਾ ਅੱਛਾ ਅੱਛਾ ਮੈਨੂੰ ਏਦਾਂ ਨੂੰ ਤੇ ਨਹੀਂ ਕਰਦਾ ਦਾ। ਚਲੋ ਦੱਸੋ ਨਾਂ ਤੁਸੀਂ ਕਿਹੜੇ ਕਿਹੜੇ ਲੋਕ ਉੱਥੇ ਵਸਦੇ ਸਨ ਜਿਨ੍ਹਾਂ ਦੇ ਤੁਹਾਨੂੰ ਨਾਂ ਯਾਦ ਨੇ? ਨਾ ਮੈਨੂੰ ਇਹਨਾਂ ਸਾਰਿਆਂ ਦੇ ਯਾਦ ਨੇ, ਨਾਂ ਯਾਦ ਨੇ। ਲਵੋ ਨਾਂ। ਜਿਹੜਾ ਹਾਂ, ਅੱਛਾ ਲਵੋ ਹਾਂ ਨਾਂ। ਕੀ ਕੀ ਨਾਂ ਸਨ? ਸਾਰਿਆਂ ਦੇ ਨਾਂ ਲਵੋ ਜਿਹੜੇ ਜਿਹੜੇ ਸਾਰਿਆਂ ਨਾਂ। ਦਾ ਨਾਂ, ਇੱਕ ਦਾ ਨਾਂ ਸੀ ਫਕੀਰ। ਅੱਛਾ ਇੱਕ ਦਾ ਨਾਂ ਸੀ ਫੌਜਾ ਸਿੰਘ, ਫੌਜਾ ਸਿੰਘ। ਹਾਂ ਜਾਗਰ ਸਿੰਘ, ਇੰਦਰ ਸਿੰਘ। ਸਾਰੇ ਇਹ ਜਿੰਨੇ ਭੈਣ ਭਰਾ ਉਹ ਹੈ ਸਨ ਆਪੋ ਚ। ਅੱਛਾ ਸਾਰਿਆਂ ਦਾ ਨਾਂ ਬੇੜੀ ਵਾਲੇ ਹਨ, ਵਿਸਾਖਾ ਸਿੰਘ, ਹੋਰ ਫਕੀਰ ਸਿੰਘ। ਇਧਰੋਂ ਫਿਰ ਆਉਣ ਵਾਲੇ ਨੇ ਹਨ ਬਾਬਾ ਮੁੰਸ਼ੀ ਸਿੰਘ, ਸਰਾਨ ਸਿੰਘ। ਬੰਦਿਆਂ ਦੇ ਵੱਡਿਆਂ ਦੇ ਨਾਲ ਹੈ। ਹਾਂਜੀ ਬਿਲਕੁਲ ਬਿਲਕੁਲ ਠੀਕ। ਅੱਗੇ ਆਂਦਾ ਸੀ ਮੂਲਾ ਸਿੰਘ। ਮੂਲਾ ਸਿੰਘ। ਮੂਲਾ ਸਿੰਘ ਅੱਗੇ ਆਂਦਾ ਸੀ ਮੁੜ ਕੇ ਬਾਬਾ ਮੱਲੂ ਸਿੰਘ ਤੇ ਅੱਛਾ ਕੇਸਰ ਸਿੰਘ। ਵਾਹ ਜੀ। ਇੱਧਰ ਵਧਾਵਾ ਸਿੰਘ ਅੱਛਾ ਸੀ। ਬੰਤ ਤੂੰ ਦਾ ਫਿਰ ਉਹ ਹੁੰਦਾ ਮੇਰੇ ਵਾਂਗੂ ਮਾਰਾ ਸੀ। ਅੱਛਾ ਸਾਰਾ ਮੰਜੀ ਤੇ ਲੰਮਾ ਪਿਆ ਰਹਿੰਦਾ। ਹਾਂ ਠੀਕ ਹੈ। ਤੇ ਫੌਜਾ ਸਿੰਘ, ਯਾਰਾ ਸਿੰਘ, ਇਹ ਸਾਰੇ ਕੰਮ ਇਹਨਾਂ ਦਾ ਮੁੱਕ ਗਿਆ ਫਿਰ। ਠੀਕ ਠੀਕ। ਇਹਨੇ ਚ ਚਲੋ ਬਾਅਦ ਹੀ ਤੁਹਾਡੇ ਨਾਲ ਗੱਲ ਕਰਨੇ ਆ। ਉਸ ਵੇਲੇ ਬਾਬਾ ਜੀ ਸ਼ਹਿਰ ਕਿਹੜਾ ਲੱਗਦਾ ਸੀ ਉਹ ਸਾਡੇ ਪਿੰਡ ਨੂੰ? ਹਾਂ ਸਾਡੇ ਪਿੰਡ ਨੂੰ ਸ਼ਹਿਰ ਲੱਗਦਾ ਸੀ, ਲੋਕੀ ਜਾਂਦੇ ਬਹੁਤ ਕੰਜੂੜੀ। ਜ਼ਰੂਰ। ਕੰਜੂੜ ਆ ਅੱਛਾ ਠੀਕ ਹੈ, ਸਹੀ ਹੈ ਸਹੀ ਹੈ। ਤੇ ਜਾਂਦੇ ਗਏ ਸਾਨੂੰ। ਆਪਣੇ ਪਿੰਡ ਚ ਕੋਈ ਦੁਕਾਨ ਹੈ ਸੀ ਉਸ ਵੇਲੇ? ਆਹੋ ਦੁਕਾਨਾਂ ਬੜੀਆਂ। ਅੱਛਾ ਕੀ ਨਾਂ ਸੀ ਦੁਕਾਨਦਾਰ ਦਾ ਉਸ ਵੇਲੇ? ਦੁਕਾਨਦਾਰ ਦਾ ਨਾਂ ਸੀ, ਉਹਨੂੰ ਆਂਦੇ ਹੁੰਦਾ ਸੀ ਮਰਕਦਾ ਸੀ। ਉਹਨੇ ਇੱਥੇ ਦੁਕਾਨ ਪਾਈ ਦੀ ਹੈ ਜਿੱਥੇ ਹੁਣ ਪਾਈ ਦੀ ਆ ਉੱਥੇ। ਅੱਛਾ ਇੱਥੇ ਹੀ ਛੱਪੜ ਸੀ ਤੇ ਇੱਥੇ ਹੀ ਦੁਕਾਨ ਉਹਨੂੰ ਪਾਈ ਦੀ ਸੀ। ਉਹਨੂੰ ਨਾ ਅਸੀਂ ਨਿਆਣੇ ਬੱਚੇ ਸਾਰੇ ਆਂਦੇ ਹੁੰਦੇ ਆ ਖੰਗੂ ਸ਼ਾਹ, ਖੰਗਰ ਸ਼ਾਹ, ਖੰਗਰ ਸ਼ਾਹ। ਖੰਗ ਦਾ ਬੜਾ ਹੁੰਦਾ ਸੀ। ਖੰਗ ਦਾ ਬੜਾ ਹੁੰਦਾ ਸੀ ਦੁਕਾਨ ਤੇ। ਅੱਛਾ ਖੱਤਰੀ ਹੀ, ਹਿੰਦੂ ਖੱਤਰੀ ਹੀ ਉਹ? ਆ ਖੱਤਰੀ ਹੀ। ਮਲਕ ਬਾਗ ਪਿੰਡ ਨਾਲ ਹੀ ਵੱਡਾ ਪਿੰਡ ਉੱਥੋਂ ਹੁੰਦਾ ਸੀ। ਇੱਥੇ ਆ ਕੇ ਦੁਕਾਨਦਾਰੀ। ਆਹ ਵੇਖ ਮਲਕ ਬਾਗ ਉੱਪਰ। ਅੱਛਾ ਉੱਥੋਂ ਆ ਕੇ ਇੱਥੇ ਦੁਕਾਨਦਾਰੀ ਕਰਨੀ? ਇੱਥੇ ਕਰਦਾ ਸੀ। ਠੀਕ ਠੀਕ। ਤੇ ਬਾਬਾ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਰਾ ਪਿੰਡ ਤਕਰੀਬਨ ਸਿੱਖਾਂ ਦਾ ਸੀ? ਹਾਂਜੀ ਸਿੱਖਾਂ ਠੀਕ ਦਾ ਹੈ। ਸੀ। ਤੇ 10-12 ਘਰ ਤੁਹਾਡੀ ਆਪਣੀ ਬਰਾਦਰੀ ਦੇ ਸਨ? ਹਾਂਜੀ ਹਾਂਜੀ। ਤੇ ਗੁਰਦੁਆਰਾ ਹੈ ਸੀ ਪਿੰਡ ਚ? ਨਹੀਂ ਗੁਰਦੁਆਰਾ ਨਹੀਂ ਸੀ। ਅੱਛਾ ਕਿਤੇ ਜਾ ਕੇ ਨਮਾਜ਼ ਪਾਠ ਪੂਰਾ ਵੀ ਹੋਇਆ। ਆ ਆਪਣਾ ਜੋ ਕਰਦੇ ਸਨ। ਠੀਕ ਹੈ। ਉਹ ਇਹ ਆ ਹਾਂ ਪਰ ਜਿਹੜਾ ਇਹਨਾਂ ਦਾ ਉੱਤੇ ਮਤਲਬ ਕਾਰਾ ਤੁਸੀਂ ਜਾਣਦੇ ਹੋ, ਉਹ ਇਹ ਅਸੀਂ ਚਾਹੁੰਦੇ ਨਾ ਅੱਜ ਫਰਾਂਸਾਂ ਨੇ ਆਜ ਦੇਣੀ ਨਾ, ਫਰਾਂਸਾ ਆ ਕਰਨਾ। ਹਾਂ ਉਹਨੇ ਅੱਜ ਨੂੰ ਨਹੀਂ ਹਿਆਂਦੇ ਕਰਨਾ। ਹਾਂ
ਉਹ ਆਂਦੇ ਹੁੰਦੇ ਹਨ ਅੱਜ ਜੱਗ ਕਰਨ ਲੱਗੇ ਆ ਫਲਾਣੇ ਥਾਂ ਗੁਰਦੁਆਰੇ ਫਲਾਣੇ ਥਾਂ ਅੱਜ ਉੱਥੇ ਜੱਗ ਕਰਨਾ ਤੇ ਦੁਨੀਆ ਨੂੰ ਉਹਨਾਂ ਨੇ ਰੋਟੀਆਂ ਮੰਡੇ ਪਕਾ ਕੇ ਤੇ ਉੱਥੇ ਜਿਹੜਾ ਜਾਏ ਖਾਂਦਾ ਫਿਰ ਲੰਗਰ ਸ਼ੰਗਰ ਲਾਣਾ ਜਗ ਕਰਨਾ ਜਾਂ ਲੰਗਰ ਕਰਨਾ ਜਾਂ ਪ੍ਰਸ਼ਾਦ ਕਰਨਾ। ਹਾਂਜੀ ਠੀਕ ਹੈ। ਇੱਕ ਗੱਲ ਮੈਨੂੰ ਹੋਰ ਦੱਸੋ, ਹਾਂ ਬਾਵਾ ਸਿੰਘ ਨੰਬਰਦਾਰ ਤੁਸੀਂ ਦੱਸਿਆ, ਆਹ ਵਾਹ ਵਾਹ ਇਹਦੇ ਜਿਹੜੇ ਕੋਈ ਪੁੱਤਰ ਹਨ ਉਹਨਾਂ ਦੇ ਨਾਂ ਤੁਹਾਨੂੰ ਪਤਾ ਹੋਵੇ? ਉਹਨਾਂ ਦਾ ਪੁੱਤਰ ਹੈ ਕੋਈ ਨਹੀਂ ਵਿਚਾਰੇ ਦਾ, ਕੱਲਾ ਹੀ ਸੀ? ਕੱਲਾ ਹੀ ਉਹਦੀ ਸ਼ਾਦੀ ਸੀ? ਅੱਛਾ। ਤੇ ਉਹ ਮਾਂ ਪੁੱਤਰ ਰਹਿਣ ਦੋਏ ਤੇ ਉਹ ਬਿੱਲੀਆਂ ਬੜੀਆਂ ਰੱਖੀਆਂ ਹਨ ਮਾਂ ਨੇ ਤੇ ਉਹ ਗਾਈਆਂ ਰੱਖਦਾ ਸੀ। ਅੱਛਾ। ਤੇ ਉਹਨਾਂ ਨੇ ਕੀ ਕਰਨਾ ਬਈ ਜਦੋਂ ਰੇਕਣਾ ਪਾਉਣਾ ਨਾ ਬਿੱਲੀਆਂ ਨੇ ਕੋਈ ਇੱਧਰ ਬੁੱਢਿਆਂ ਤੇ ਬਾਜਣਾ ਕਿ ਉੱਥੇ ਬਾਜਣਾ ਬਿੱਲੀਆਂ ਨੇ ਛੇਤਰ ਰੇਕਦੇ ਬਾਹਰ ਪੈਣੀ ਨਾ ਚਾਟੀ ਤੇ ਛੇਤੀ ਨਾ ਉਹਨਾਂ ਚੱਟ ਰਹੇ ਬਿੱਲੀਆਂ ਕਾ ਹੋ ਕੇ। ਅੱਛਾ। ਉਹਦੇ ਘਰੋਂ ਲੋਕੀ ਲੱਸੀ ਨਹੀਂ ਪੀਂਦੇ ਬਈ ਇਹ ਤੇ ਮੇਰਾ ਬਿੱਲੀਆਂ ਦਾ ਵਿੱਚ ਗੰਢ ਆ। ਅੱਛਾ ਅੱਛਾ, ਕਿਹਨੇ ਬਿੱਲੀਆਂ ਰੱਖੀਆਂ ਨੇ? ਹਾਂ ਬਈ ਇਹ ਬਿੱਲੀਆਂ ਰੱਖੀਆਂ। ਠੀਕ ਠੀਕ। ਬਾਵਾ ਸਿੰਘ ਦੇ ਘਰ ਦੀ ਤੁਸੀਂ ਗੱਲ ਸੁਣਾਈ ਸਾਨੂੰ? ਹਾਂਜੀ ਹਾਂਜੀ। ਠੀਕ। ਹੋਰ ਕੋਈ ਇੰਜ ਦਾ ਕਿੱਸਾ ਕੋਈ ਪੁਰਾਣਾ? ਹੋਰ ਕਿਸਾ ਪੁਰਾਣਾ ਕੋਈ ਵੀ ਨਹੀਂ ਗੱਲ ਤੁਹਾਨੂੰ ਅਸੀਂ ਜਿਹੜੇ ਬੰਦੇ ਬੈਠੇ ਨੇ ਅੱਛਾ। ਮੈਂ ਆਪ ਮੈਨੂੰ ਪਛਾਣਿਆ ਜਿਹਨਾਂ ਦੀ ਗੱਲ ਕਿ ਉਹਨਾਂ ਦੀ ਦੱਸਣੀ ਹੈ। ਬਿਲਕੁਲ ਠੀਕ 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 ਠੀਕ। ਤੁਹਾਡੇ ਬਜ਼ੁਰਗਾਂ ਦਾ ਆਣਾ ਜਾਣਾ ਕਿਸ ਘਰ ਨਾਲ ਸੀ? ਬਹੁਤਾ ਪ੍ਰੀਤ ਕਿਸ ਘਰ ਨਾਲ ਸੀ ਤੁਹਾਡੀ? ਸਾਡੀ ਪ੍ਰੀਤ ਸੀ ਆਸ ਘਰ ਨੇ ਜਲ ਚ ਬੈਠੇ ਦੇ। ਅੱਛਾ। ਉਹ ਵੇਖੀ ਜੇ ਗਈ ਆਟਾਂ ਟੱਪ ਕੇ ਆਏਗਾ। ਅੱਛਾ। ਇਹਨਾਂ ਨੂੰ ਨਵੇਂ ਆਂਦੇ ਹਨ। ਨਵੇਂ ਨਵੇਂ ਮਤਲਬ ਕਿ ਤੂੰ ਆਏ ਸਾਂ? ਨਹੀਂ ਕੀ ਪਤਾ ਕਿ ਤੂੰ ਆਏ ਹੋਣਗੇ। ਅੱਲ ਸੀ। ਠੀਕ ਹੈ। ਉਂਝ ਉਹਨਾਂ ਦਾ ਨਾਂ ਹੀ ਸੀ ਵੀ ਨਵੇਂ ਨਵੇਂ। ਅੱਛਾ ਅੱਛਾ। ਤੇ ਮੇਰਾ ਪਿਓ ਸੀ ਨਾ ਜਿਹੜਾ ਜੀ, ਇਹਨਾਂ ਦੇ ਨਾਲ ਉਦੋਂ ਹੁੰਦੀਆਂ ਹਨ ਅੱਠ ਦੀਆਂ ਉੱਠਦੀਆਂ ਕਰਨੀਆਂ ਆਹ ਟਰੈਕਟਰ ਤੇ ਆਹ ਤੇ ਨਹੀਂ ਨਾ ਹਾਂ ਕਿਸੇ ਦੇ ਨਾਲ ਮੁਲਾਜ਼ਮ ਰਹਿਣਾ, ਕੰਮ ਸ਼ਮ ਕਰਵਾਉਣਾ ਨਾਲ ਉਹਨਾਂ ਦੇ ਹਾਂ ਵੀ ਬੋਨੇ ਰਾਤ ਬਰਾਤ ਕਰਨੀ ਹਰ ਕੰਮ ਕਰਦਾ ਸੀ। ਠੀਕ ਤੇ ਉਹਨੂੰ ਕੋਈ ਸਦਾ ਹੋ ਗਿਆ ਸੀ ਫਿਰ। ਹਾਂ ਅੱਛਾ ਅੱਛਾ। ਸਦਾਈ ਹੋ ਗਿਆ ਫਿਰ ਉਹ ਬੰਦੇ ਨੇ ਆਖਿਆ ਬਾਬੇ ਮੱਲੋ ਨੇ ਇੱਥੇ ਬੋਰ ਹੁੰਦਾ ਸੀ। ਅੱਛਾ। ਉਹ ਆਂਦਾ ਸੀ ਉਹਨੇ ਚੂੜ ਮੁੰਡਿਓ ਮੈਨੂੰ ਪਤਾ ਚੂੜ ਮੁੰਡਿਓ ਆਂਦਾ ਦਾ ਸੀ ਉਹਦੇ ਉੱਤੇ ਬਈ ਪੂਰਾ ਉਹਨਾਂ ਦੇਣਾ ਚਾਹੁੰਦਾ ਸੀ ਵੀ ਮੈਂ ਪੂਰਾ ਕਿੱਲਾ ਜ਼ਮੀਨ ਵੇਚ ਕੇ ਮੰਗਲ ਤੇ ਲਾ ਦਾਂਗਾ। ਇਹਨੂੰ ਕੋਈ ਰਾਜੀ ਕਰ ਦੇ। ਤੇ ਉੱਥੇ ਉਹਨੂੰ ਬਾਹਰ ਲਿਆਦਾ ਸੀ ਬਾਹਮਣ ਨੂੰ ਤੇ ਉੱਥੇ ਖੜਾ ਬਣਾਇਆ ਦਾ ਹੁੰਦਾ ਸੀ। ਚੂੜ ਮੁੰਡਾ ਨਜ਼ਰ ਕਿਲਾ ਕਲਰ ਵਾਲਾ ਤਹਿਸੀਲ ਬਸਰੂ ਜੀ ਜੀ ਜ਼ਿਲ੍ਹਾ ਸਿਆਲਕੋਟ। ਉਦੋਂ ਫਿਰ ਨਾਲ ਵੱਡਾ ਕਸਬਾ 100 ਕਨਵੈਂਟ। ਹਾਂਜੀ ਹਾਂਜੀ। ਪੈ ਗਿਆ ਗਜ਼ਰ। ਅੱਛਾ। ਬਈ ਸਿੱਖ ਉਹਨਾਂ ਨੂੰ ਮਾਰਨ ਦਾ ਪੈ ਤੇ ਉਹ ਮੁਸਲਮਾਨ ਉਹਨਾਂ ਨੂੰ ਨਸ ਪਏ ਦੌੜ ਗਏ। ਉਹਨੂੰ ਵਿਚਾਰਾ ਸੀ ਉਹਨਾਂ ਅੰਦਰ ਉਰੂ ਥੱਲੇ ਇੱਧਰ ਮੂਹਾ ਕੱਢ ਕੇ ਨਾ ਟਰੇਕ ਨੂੰ ਉਹ ਜਿਹੜਾ ਵਿੱਚੋਂ ਨਿਕਲ ਨਾ ਜਾਏ। ਉਹਨੂੰ ਆਂਦਾ ਜਿੰਨਾ ਪੀਏ ਨਾ ਦੁੱਧ ਦੀ ਰਾਤ ਦੇ ਨਾ ਪੀਏ। ਅੱਛਾ। ਇਹਨੂੰ ਰੋਟੀ ਨਹੀਂ ਦੇਣੀ ਜਿੰਨਾ ਚਿਰ ਮੈਂ ਨਾ ਆਖਾਂ ਕੱਲਾ ਨਾ ਹੋਏ। ਹਾਂ। ਤੇ ਉਹਦੇ ਪੱਛ ਲਾ ਕੇ ਨਾ ਟਾਗੂ ਚ ਅੱਛਾ ਇਹਨੇ ਥਾਂ ਤੇ ਉਹਦੇ ਉੱਤੇ ਉਹ ਤਾਕੀ ਰੱਖ ਕੇ ਤੇ ਉੱਤੇ ਛਿੜਕੀ ਡੋਲਦਾ ਸੀ। ਛਿੜਕਾ ਦੇ ਨੂੰ ਆਂਦੇ। ਅੱਛਾ। ਤੇ ਉਹਦੇ ਨਾਲ ਉਹ ਸਹੀ ਹੋ ਗਿਆ ਸੀ। ਅੱਛਾ। ਉਹ ਜਦੋਂ ਫਿਰ ਸਿੱਖਾਂ ਦਾ ਤੇ ਗਜ਼ਰ ਪੈ ਗਿਆ ਨੇ ਦੌੜ ਪੈ ਗਈ। ਉਹ ਫਿਰ ਉਹਨਾਂ ਦੀਆਂ ਘੋੜੀਆਂ ਤੇ ਜੰਜੀਰ ਮਾਰੇ ਤੇ ਹਨ ਅੰਦਰ। ਉਹਨਾਂ ਨੂੰ ਫਿਰ ਆਖਿਆ ਵੀ ਇਹ ਜੀ ਕਰੇ ਕੀ ਪਤਾ ਕਿਸ ਬੰਨੇ ਨੂੰ ਦੌੜ ਜਾਣ। ਤੇ ਅੱਗਾਂ ਲੰਬੇ ਹਨ ਨਾ ਆ ਕੋਠੇ ਨੂੰ ਸਾਡੇ ਇੱਥੇ ਅੱਗ ਲਾਤੀ ਮੁਸਲਮਾਨਾਂ ਸਾਡੇ ਪਿੰਡਾਂ ਨੂੰ। ਬਾਬਾ ਜੀ ਉਹਨਾਂ ਨੂੰ ਪਤਾ ਸੀ ਕਿ ਇੱਕ ਦਿਨ ਐਸਾ ਆਣਾ ਮੈਂ ਸਾਨੂੰ ਆਪਣਾ ਘਰ ਬੂਆ ਛੱਡ ਕੇ ਜਾਂ ਸਾਡਾ ਦੇਸ਼ ਸਾਡਾ ਘਰ ਨਹੀਂ ਰਹਿਣਾ, ਇਹ ਕੋਈ ਖਬਰ ਹੈ ਸੀ ਉਹਨਾਂ ਨੂੰ ਪਹਿਲੇ? ਜਿਸ ਤਰ੍ਹਾਂ ਨੰਬਰਦਾਰ ਦੇਵਾ ਸਿੰਘ ਸਾਨੂੰ ਦੱਸਣਾ ਹਾਂ ਵੀ ਇੱਥੇ ਸਾਡੇ ਹੁੰਦੇ ਹਨ ਬੜੇ ਜਵਾਨ ਤੇ ਮਿਸਤਰੀ ਲੁਹਾਰ। ਅੱਛਾ। ਤੇ ਸਾਰੀ ਰਾਤ ਲੋਕੀ ਉਹਨਾਂ ਕੋਲ ਪਰਚੀਆਂ ਸੂਏ ਬਣਾਉਂਦੇ ਰਹਿੰਦੇ ਹਨ। ਅੱਛਾ। ਇਹਨਾਂ ਨੂੰ ਪਤਾ ਸੀ ਵੀ ਆਹ ਗੱਲ ਹੋਣੀ ਹੈ ਸਾਡੇ ਨਾਲ ਇੱਕ ਦਿਨ। ਤੇ ਉਹ ਫਿਰ ਜਿੱਦਾਂ ਇਹ ਗੱਲ ਹੋਈ ਉਹ ਜਿਹੜਾ ਮੈਂ ਤੁਹਾਨੂੰ ਆਖਿਆ ਨਾ ਮੰਗਲ ਸਿੰਘ ਤੇ ਵਕੀਲ ਸਿੰਘ ਦੋਵੇਂ ਭਰਾ ਲੰਬੜਦਾਰ ਉਹ ਉਹਨਾਂ ਦਾ ਮੁੰਡਾ ਸੀ ਉਹ ਬੜਾ ਜਵਾਨ ਸੀ ਆਕਰਾ। ਅੱਛਾ। ਉਮਰ ਥੋੜੀ ਦਾ ਸੀ ਆ ਮੁੰਡੇ ਵਾਂਗੂ ਤੇ ਉਹ ਜਵਾਨ ਸੀ ਉਹ ਦੋ ਬੰਦਿਆਂ ਦੇ ਡਰਦੇ ਹਨ ਲੋਕੀ ਉਹ ਤੋਂ। ਅੱਛਾ। ਉਹ ਮੋਰੀ ਬਣਿਆ ਸੀ ਉਦੋਂ ਇਹ ਜੰਗ ਦਾ ਉਧਰ ਆਦਰ ਦਾ
ਪਾਕਿਸਤਾਨ ਦਾ ਤੇ ਹਿੰਦ ਦਾ। ਅੱਛਾ ਤੇ ਉਹ ਫਿਰ ਜਦੋਂ ਇਹ ਦੌੜ ਪਈ ਹਾਂ ਤੇ ਉਹਨੇ ਆਖਿਆ ਇਸੇ ਇਕੱਠਿਆਂ ਹੋ ਕੇ ਦੁਨੀਆ ਨੂੰ ਬਈ ਪੈਰੂ ਹਮਲਾ ਕਰ ਦੋ ਮਾਰਕ ਤੇ ਸਿੱਖ ਸੀ ਨਾ ਇਹ ਪੰਜ ਪਿੰਡ ਸਿੱਖਾਂ ਦੇ ਨਗਰ। ਅੱਛਾ ਪੰਜੀ ਪਿੰਡ ਪੰਜੀ ਪਿੰਡ ਮੁਸਲਮਾਨੀ ਸੀਗਾ ਬੱਚੇ ਕੀ ਕਰਦੀ ਜਾਂ ਮਾਰਕ ਹਾਂ। ਮੁੰਡੀ ਖੇਰ ਮਲਕ ਬਾਗ ਤੇ ਮੁਸਲਮਾਨੀਆਂ 3 ਪਿੰਡ ਮੁਸਲਮਾਨਾਂ ਦੇ ਸਨ। ਬਾਕੀ ਸਾਰੇ 5 ਪਿੰਡ ਜਿਹੜੇ ਨੇ ਸਿੱਖਾਂ ਦੇ ਪਿੰਡ ਸਾਰੇ ਗਰਾਰਾ ਗੂਏ ਸਭ ਸਿੱਖਾਂ ਦੇ ਹਨ। ਅੱਛਾ ਵਾਹ ਜੀ ਵਾਹ ਹੂੰ ਤੇ ਉਹ ਜਦੋਂ ਗਿਆ ਹੂੰ ਮੇਰਾ ਬਾਬਾ ਇਥੋਂ ਇਹਨੂੰ ਆਖਣ ਲੱਗਿਆ ਉਹਨਾਂ ਦੇ ਨਾਲ ਸੀ ਉਹਦੀ ਬੜੀ ਪ੍ਰੀਤ ਬਾਬੇ ਦੀ। ਅੱਛਾ ਲੰਬੜਦਾਰ ਸੀ ਮੁਸਤਫਾ ਜੀ ਉਹਨੂੰ ਆਂਦੇ ਹਨ ਹੂੰ ਤੇ ਮਹਿੰਗਾ ਉਹਦੇ ਨਾਲ ਸੀ। ਉਹ ਆਖਿਆ ਬਈ ਆਹ ਗੱਲ ਹੋਈ ਆ ਜੇ ਸਾਡੇ ਨੂੰ ਕਹਿੰਦਾ ਜ਼ੋਰ ਪੈ ਗਿਆ ਤੇ ਤੂੰ ਆਪਣੇ ਬੱਚੇ ਚ ਜਾਈ ਸਾਡੇ ਘਰ ਬਾਦਿਆਂ ਨੂੰ ਤੇ ਜੇ ਸਿੱਖਾਂ ਦਾ ਪੈ ਗਿਆ ਤੇ ਅਸੀਂ ਆਪਣੇ ਲਾਵਾਂਗੇ ਆਖਣ ਲੱਗਾ ਚੰਗਾ। ਹੂੰ ਉਹ ਜਦੋਂ ਇੱਥੇ ਇਕੱਠੇ ਹੋ ਗਏ ਨਾ ਦੁਨੀਆ ਮੁਲਕ ਹੋ ਗਿਆ ਪੰਜ ਪਿੰਡ ਇਕੱਠੇ ਹੂੰ ਤੇ ਬਾਬਾ ਗਿਆ ਬਈ ਇਹ ਤਾਂ ਮੁਲਕ ਸਾਰਾ ਇਕੱਠਾ ਹੋ ਗਿਆ ਤੇ ਇੱਕ ਪਿੰਡ ਨੇ ਕੀ ਵਿੱਚ ਕਰਨਾ। ਹੂੰ ਇਹ ਅੱਗੇ ਗਿਆ ਹੋ ਕੇ ਅੱਛਾ ਜੇ ਤਾਂ ਇਹਨਾਂ ਤੋਂ ਨਿਕਲ ਗਿਆ ਬਈ ਮੈਂ ਉਹਨਾਂ ਨੂੰ ਜਾ ਕੇ ਆਖਾਂ ਵੀ ਵਿੱਚੋਂ ਜੀਆਂ ਨੂੰ ਬਾਹਰ ਕੱਢ ਲਓ ਇਹ ਮਾਰ ਨਾ ਦੇ ਜੀ ਭਰਾ ਬਣਿਆ ਦਾ ਸੀ ਉਹਦਾ ਬਾਬੇ ਲੰਬੜ ਸੀ ਉਹ ਵੀ ਮਹਿੰਗਾ ਸੀ ਉਹਦੇ ਨਾਲ ਅੱਛਾ ਮੁਸਤਫਾਈਆ ਹੂੰ ਉਹ ਫਿਰ ਇਹ ਗਿਆ ਦੱਸਣ ਤੋਂ ਮਗਰ ਪੈ ਗਏ ਮੁਸਲਮਾਨ। ਹੂੰ ਉਹ ਬੰਦਾ ਫੀਰੋ ਖਾਨ ਸੀ ਉਹਦੇ ਨਾਂ ਮਸੀਹ ਤੇ ਉਹ ਨਮਾਜ਼ ਪੜ੍ਹਨ ਡਿਆ ਦਾ। ਹੂੰ ਇਹ ਜਿਹੜਾ ਬੰਦਾ ਤੁਹਾਨੂੰ ਮੈਂ ਦੱਸਿਆ ਨਾ ਪੂਰੋ ਪਟਵਾਰੀਆਂ ਦਾ ਅੱਛਾ ਇਹ ਜਾ ਕੇ ਉਹਨੂੰ ਦਿੱਤਾ ਗੱਲ ਲਾ ਕੇ ਪੁੰਦੇ ਸੋ ਬਿਠਾ ਅੱਛਾ ਅੱਗੇ ਇੱਕ ਉਹ ਜਿਹੜਾ ਨਮਾਜ਼ ਪੜ੍ਹ ਰਿਹਾ ਸੀ ਹਾਂ ਜਿਹੜਾ ਨਮਾਜ਼ ਪੜ੍ਹਨ ਡਿਆ ਸੀ ਉਹਦਾ ਗਲ ਵੜਤਾ ਆ ਫੀਰੋ ਖਾਨ ਸੀ ਉਹਦਾ ਨਾਂ ਅੱਛਾ ਤੇ ਅੱਗੇ ਪੜਨ ਫਿਰ ਦੁਨੀਆ ਦਾ ਭੱਜ ਗਈ ਦੀ ਦੱਸ ਜੀ ਜਿੱਤਾ ਬਾਬੇ ਨੂੰ ਨਿਕਲ ਜਾਓ ਇੱਥੋਂ ਹਾਂ ਹਾਂ ਕਮਾਦਾਂ ਕੂਦਾ ਲੋਕ ਜਾਓ ਕਿਤੇ ਜਾ ਕੇ ਬਚ ਜਾਓ। ਹੂੰ ਤੇ ਉਹ ਸਾਡੀ ਜੀਆਂ ਤੋਂ ਉੱਥੇ ਮਰਕ ਉਹਦੇ ਘਰ ਬੱਚਾ ਹੋਇਆ ਦਾ 5-7 ਦਿਨਾਂ ਦਾ ਉਹ ਬਾਕੀ ਦੌੜ ਕੇ ਤੂੰ ਅੰਦਰ ਹੀ ਗਈ ਤੂੰ ਉਹਨੂੰ ਵੀ ਜਾ ਕੇ ਉਹਨੂੰ ਵੀ ਮਾਰ ਛੱਡਿਆ ਬੱਚਾ ਵੀ ਮਾਰ ਛੱਡਿਆ ਤੂੰ ਉਹਨੂੰ ਸਿੱਖਾਂ ਨੇ ਆਹੋ ਉਸੇ ਮੁੰਡੇ ਨੇ ਪੂਰੇ ਪਟਵਾਰੀਆਂ ਦੇ ਹੂੰ ਉਹ ਜਿਹੜਾ ਮੰਗਲ ਸਿੰਘ ਫਕੀਰ ਸਿੰਘ ਉਹਨਾਂ ਦਾ ਹੀ ਉਹਨਾਂ ਦਾ ਮੁੰਡਾ ਸੀ ਜਿਹੜਾ ਵਾ ਪੂਰੋ ਸੀ ਉਹਦਾ ਨਾਮ। ਅੱਛਾ ਕੀ ਨਾਮ ਸੀ ਉਹਦਾ ਪੂਰੋ ਪੂਰੋ ਸੀ ਉਹਦਾ ਨਾਮ। ਅੱਛਾ ਤੇ ਫਿਰ ਇਹ ਬਈ ਲੋਕੀ ਦੌੜ ਭੱਜ ਗਏ ਹੂੰ ਤੇ ਮੇਰਾ ਬਾਬਾ ਜਿਹੜੇ ਜਾ ਕੇ ਦੱਸਿਆ ਨਾ ਉਹ ਸਾਰਾ ਪਿੰਡ ਉਹਦੀ ਬਾਤ ਖਰਾਬ ਹੋ ਗਿਆ ਬਾਬੇ ਦੀ। ਹੂੰ ਆਖਣ ਲੱਗੇ ਉਹ ਆਖਣ ਬਈ ਗਿਆ ਬਈ ਬਚ ਜਾਓ ਨਿਕਲ ਜਾਓ ਤੇ ਉਹਨਾਂ ਨੇ ਮਾਲਕਵਾਨ ਨੇ ਗੱਲ ਕੀਤੀ ਉਹਨਾਂ ਆਖਿਆ ਬਈ ਇਹ ਉਹਨਾਂ ਨੂੰ ਆਖਿਆ ਤੇ ਮੈਂ ਚੱਲ ਕੇ ਉਹਨਾਂ ਨੂੰ ਖਿਆ ਨਾ ਪਿੰਡ 'ਚ ਤੇ ਇਹਨੂੰ ਹੁਣ ਛੱਡੋ ਨਾ ਇਹਨੂੰ ਮਾਰ ਦਿਓ। ਹਾਂ ਅੱਛਾ ਉਹ ਮਾਲਕ ਸਾਰਾ ਉਹਦੇ ਦੁਸ਼ਮਣ ਹੋ ਗਿਆ ਉਹਦਾ ਆਪਣਾ ਬਾਬੇ ਮੇਰੇ ਅੱਛਾ ਤੁਹਾਡੇ ਬਾਬੇ ਦਾ ਉਹਦੇ ਨੇ ਦੱਸਣ ਗਿਆ ਹਾਂ ਤੇ ਹਾਂ ਬਚ ਜਾਓ ਨਿਕਲ ਜਾਓ ਬਈ ਸਿੱਖ ਆ ਗਏ ਨੇ। ਸਿੱਖ ਆ ਗਏ ਨੇ ਅੱਛਾ ਹਾਂ ਤੇ ਉਹਦੇ ਬਾਅਦ ਖਰਾਬ ਹੋ ਗਏ ਉਹਨਾਂ ਨੇ ਫਿਰ ਇਹ ਗੱਲ ਕੀਤੀ ਉਹਦੇ ਬਾਅਦ ਖਰਾਬ ਹੋ ਗਏ। ਉਹ ਫਿਰ ਇੱਕ ਮੁੰਡਾ ਹੀ ਏਦਾਂ ਕਰ ਭਤੀਜਾ ਲੱਗਦਾ ਸੀ ਉਹਦਾ ਅੱਛਾ ਨੱਥੂ ਉਹਦਾ ਨਾਂ ਸੀ ਉਹਨੂੰ ਉਂਗਲੋਂ ਫੜ ਕੇ ਨਾ ਤੇ ਨਾ ਛੱਡਿਆ ਉਧਰ ਨੂੰ ਬਸਤਾਨ ਨੂੰ ਆਖਣ ਲੱਗਾ ਮੈਂ ਉਹਦੇ ਨਾਲ ਗੱਲ ਕਰਨਾ। ਉਹ ਜਾ ਕੇ ਤੇ ਉਹਨੂੰ ਆਖਣ ਲੱਗਾ ਭਈ ਆਹ ਗੱਲ ਹੋਈ ਆ ਕਿ ਲੋਕ ਮੇਰੇ ਮੰਗ ਪਾ ਦੇਣ ਤੇ ਉਹ ਆਖਣ ਲੱਗਾ ਇਹਦਾ ਵੱਡਾ ਬੰਦਾ ਜਦ ਤੇ ਇਹਦਾ ਹੀ ਉਹ ਆਖਣ ਲੱਗਾ ਤੂੰ ਚੌੜੀ ਗੱਲ ਨਾ ਕਰ ਤੂੰ ਨਿਕਲਦੀ ਗੱਲ ਕਰ ਇਥੋਂ ਅੱਜ ਮੇਰਾ ਵੀ ਇੱਥੇ ਜ਼ੋਰ ਨਹੀਂ ਚੱਲਣਾ। ਇਹ ਤਾਂ ਮੁਲਕ ਹੀ ਇੱਕ ਤਰ੍ਹਾਂ ਦਾ ਹੋ ਗਿਆ ਇਹਨੂੰ ਛੱਡ ਕੇ ਮੈਨੂੰ ਵੀ ਨਹੀਂ ਨਾਲ ਰਹਿਣਾ ਚੱਲਣਾ ਹਾਂ ਤੇ ਤੂੰ ਨੱਸਦਾ ਇੱਥੋਂ। ਫਿਰ ਬਾਬਾ ਕਰੇ ਗੱਲ ਵੀ ਜਦੋਂ ਉੱਥੋਂ ਅਸੀਂ ਨੀਚੇ ਮੁੰਡਾ ਵੀ ਨਿਕਲਦਾ ਨਾਲ ਅੱਜ ਇਹ ਲੈਣ ਤੇ ਆ ਬੜੇ ਗੱਡੇ ਦੇ ਪਰ ਅਸੀਂ ਜਦੋਂ ਨਿਕਲਿਆ ਪਰ ਸਾਨੂੰ ਮੱਦੇ ਉਧਰ ਨੂੰ ਨਿਕਲੇ ਵਾਹਣਾ ਚਾਰ ਕਮਾਦ ਤੇ ਉਹ ਵਾਹਣ ਤੇ 3 ਰੰਚ ਮੈਂ ਡਿੱਗਦਾ ਮੈਨੂੰ ਗੁਆਮ ਤੇ ਉਹ ਸਗੋਂ ਮੈਂ ਡਿੱਗਦਾ ਉੱਥੋਂ ਪਾਉਂਦਾ
ਇੱਧਰ ਨੂੰ ਗਿਆ ਹੂੰ ਬੂਏ ਨੂੰ ਕਹਿੰਦਾ ਬੂਆ ਉਧਰ ਨੂੰ ਗਿਆ ਤੇ ਅੱਗੇ ਮੈਂ ਗਈ ਪਿਆ ਦਾ ਲੱਭੇ ਨਾ ਮੈਨੂੰ ਕੋਈ ਜਦੋਂ ਬੰਦੇ ਨੂੰ ਗਮਗੀਲੀ ਪੈਦੀ ਹੋਏ ਇਹਨੂੰ ਲੱਭਦਾ ਨਹੀਂ ਕੋਈ ਹਾਂ ਅੱਖਾਂ ਕੇ ਹਨੇਰਾ ਆ ਜਾਂਦਾ ਹਨੇਰਾ ਹੋ ਗਿਆ ਜੀ ਜੀ ਹਾਂ। ਉੱਥੇ ਅੱਗੇ ਗਏ ਤੇ ਮੇਰੇ ਭਤੀਜੇ ਅੱਗੇ ਉੱਥੇ ਗਏ ਰਹੇ ਅੱਛਾ ਪਾਲੋ ਹੀ ਉਹਦਾ ਨਾਂ ਹੂੰ ਮੈਂ ਗਾਂ ਬੂਆ ਉਹਨਾਂ ਦਾ ਨਾਂ ਤੇ ਨਾ ਸਾਈਆਂ ਦਾ ਤੇ ਗਾਂ ਨੰਗੀ ਜ਼ਿਆਦਾ ਗਈ ਤੇ ਮੈਨੂੰ ਆਖਣ ਲੱਗਾ ਗਾਂ ਤਾਂ ਉੱਠ ਕੇ ਚਾਚਾ ਕਿੱਧਰ ਨੂੰ ਚੱਲਿਆ ਕਿੱਧਰ ਨੂੰ ਜਾਣ ਰਿਹਾ ਅਸੀਂ ਤੇ ਇੱਥੇ ਆ ਬੈਠੇ ਤੇ ਤੂੰ ਗਾਂ ਨੂੰ ਤੁਰਿਆ ਜਾਣਾ ਇਹਦਾ ਭਤੀਜਾ ਸੀ ਸਾਡਾ ਪੂਰਾ ਅੱਛਾ। ਕਿਸੇ ਸੀ ਉਹਨੂੰ ਤੇ ਛੱਡ ਕੇ ਦੌੜ ਗਿਆ ਦਾ ਉਹ ਵੀ। ਮਤਲਬ ਡਰਦੇ ਉਧਰ ਨੂੰ ਨਿਕਲ ਗਏ ਹਾਂ ਉਹ ਇੱਕ ਨੁਕਸਾਨ ਉਹ ਜਿਹੜੇ ਖਾਰ ਇਹਨਾਂ ਦਾ ਨਮਾਜ਼ ਪੜਦੇ ਆ ਗਲਾ ਤੇ ਫਿਰ ਉਹ ਆਪਣਾ ਇੱਕ ਬੀਬੀ ਨੂੰ ਮਾਰ ਕੇ ਹਾਂਜੀ ਬਾਬਾ ਜੀ ਉਹਨੇ ਕਿਉਂ ਅਮਲ ਕੀਤਾ ਆਪਣੇ ਇਲਾਕੇ ਆਪਣੇ ਪਿੰਡ ਦੇ ਬੰਦਿਆਂ ਨੂੰ ਮਾਰ ਦਿੱਤਾ ਉਹ ਕੀ ਮੱਛਰ ਗਿਆ ਸੀ ਉਹਦੇ ਬਾਰੇ ਕੋਈ ਉਹ ਪਹਿਲੇ ਕੋਈ ਮੁਖਾਲਫਤ ਚੱਲਣ ਰਹੀ ਕਿ ਜਾਂ ਪਹਿਲਾਂ ਨਹੀਂ ਚੱਲਦੀ ਹਾਂ ਕੋਈ ਨਹੀਂ ਉਹ ਇਹ ਜਾਂ ਚੱਲਦੀ ਹਾਂ ਉਹਨਾਂ ਨੂੰ ਡਰ ਸੀ ਕਿ ਯਾਰ ਸਾਨੂੰ ਨਾ ਹਾਂ ਜਦੋਂ ਕੌਮਾਂ ਦੀ ਕੌਮ ਚੜਾਈਆਂ ਜੀ ਕਰਦਾ ਆਪਣੇ ਤੇ ਫਿਰ ਉਹ ਉਹਨਾਂ ਨੂੰ ਮਾਰਦਾ ਪਿਓ ਉਹਨਾਂ ਨੂੰ ਉਹ ਮਾਰਦਾ ਆਪਣਾ ਦਬਦਬਾ ਬਣਾਉਣ ਲੱਗ ਪਏ ਠੀਕ 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 ਤੇ ਉਹ ਉੱਥੋਂ ਫਿਰ ਉਹ ਸਵੇਰੇ ਗਿਆ ਹੂੰ ਉਹ ਲਿਆਂਦਾ ਅੱਛਾ ਉੱਥੋਂ ਫਿਰ ਦੋ ਆ ਕੋਲੋਂ ਪਰੇ ਸਾਡੀਆਂ ਫੁੱਫੀਆਂ ਹਨ ਦੋ ਅੱਛਾ ਉਹ ਉੱਥੇ ਉਹਨਾਂ ਨੂੰ ਬਾਕੀ ਜੀ ਸਾਡੇ ਜਿਹੜੇ ਹਨ ਹੂੰ ਉਹ ਉੱਥੇ ਹਨ ਮੇਰੇ ਚਾਚੇ ਤਾਏ ਬਾਕੀ ਫਿਰ ਉੱਥੋਂ ਉਹਨਾਂ ਨੂੰ ਉਹ ਛੱਡ ਕੇ ਉੱਥੇ ਆਇਆ ਹੂੰ ਉੱਥੇ ਵੀ ਡਰ ਇੰਨਾ ਵੀ ਅਜੇ ਹਾਂ ਖਬਰੇ ਕੋਈ ਫੇਰ ਨਾ ਫੜ ਲੈ ਮਗਵਾਨ ਕੇ ਹੂੰ ਤੇ ਉਹਨੂੰ ਤੇ ਡਰ ਪੈ ਗਿਆ ਨਾ ਮੁਸਲਮਾਨਾਂ ਦਾ ਹੂੰ ਵੀ ਸਾਨੂੰ ਇਹ ਨਾ ਮਾਰਨ ਜੀ ਜੀ ਉਹ ਜਦੋਂ ਇਹ ਗੱਲ ਹੋਈ ਅੱਛਾ ਤੇ ਉੱਥੋਂ ਫਿਰ ਉਹ ਲਾਲਦੀਨ ਸੀ ਉਹਦਾ ਨਾਂ ਜੱਟ ਸੀ ਹੂੰ ਉਹਨੂੰ ਨਾਲ ਲੈ ਕੇ ਤੇ ਫਿਰ ਉਹ ਨਾਰੋਲ ਪਰੇ ਪਿੰਡ ਆ ਮੱਲ ਹੂੰ ਮੇਰੀਆਂ ਫੁੱਫੀਆਂ ਹਨ ਉੱਥੇ ਵੀ ਆਏ ਦੇ ਨਾ ਉਹ ਵੀ ਭੈਣ ਸੀ ਮੱਲ ਬਾਜਵਾ ਮੱਲ ਬਾਜਵਾ ਫਿਰ ਉੱਥੇ ਛੱਡ ਕੇ ਉਹ ਜੱਟ ਗਿਆ ਬੜਾ ਜਵਾਨ ਸੀ ਲਾਲ ਅੱਛਾ ਤੇ ਬਾਬਾ ਵੀ ਉਹਦਾ ਜਵਾਨ ਸੀ ਤੇ ਉਹ ਵੀ ਤੇ ਦਾੜੀ ਮੂੰਹ ਵੀ ਉਹਨਾਂ ਦਾ ਇੱਕੋ ਹੀ ਸੀ ਹੂੰ। ਦੋਵਾਂ ਪਰ ਦਾ ਲਾਲਦੀਨ ਦਾ ਜੱਟ ਦਾ ਵੀ ਤੇ ਬਾਬੇ ਦਾ ਵੀ ਅੱਛਾ ਇੱਕੋ ਜਿਹੇ ਹਨ ਉੱਚੇ ਲੰਮੇ ਹੂੰ ਹੂੰ ਜਵਾਨ ਬੜੇ ਤੇ ਉਹ ਫਿਰ ਉੱਥੇ ਛੱਡ ਕੇ ਆ ਫਿਰ ਅਸੀਂ ਸਾਲ ਉੱਥੇ ਰਹੇ ਉੱਥੇ ਜਾ ਕੇ ਹੂੰ ਸਿੱਖ ਸੁੱਖ ਦੌੜ ਗਏ ਜੇ ਬਾਸੀ ਕੇ ਪਿੰਡ ਸੀ ਉੱਥੇ ਜਾ ਕੇ ਬਾਬੇ ਉਹਨੇ ਆਪਣੀ ਜਿਹੜੀ ਮਲਕ ਲੜਾਈ ਹੋਈ ਸੀ ਉਹਦੇ ਬਾਰੇ ਵੀ ਦੱਸੋ ਨਾ ਮੈਕ ਜਿਹੜੀ ਲਗਾਈ ਹੋਈ ਹੈ ਨਾ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਉਹਨਾਂ ਦਿਨਾਂ ਵਿੱਚ ਹੀ ਜੀ 47 ਦੇ ਰੋਲਿਆਂ ਵਿੱਚ ਆਹੋ ਉਹ ਨਹੀਂ ਗੱਲ ਹੈ ਡਿਆ ਦਾ ਮੈਂ ਕਰਨਾ ਹਾਂਜੀ ਹਾਂਜੀ ਉਹ ਤੁਸੀਂ ਗੱਲ ਉਹ ਹੀ ਗੱਲ ਹੈ ਅੱਛਾ ਉਹ ਲੜਾਈ ਉੱਥੇ ਇਹ ਉਹ ਜਦੋਂ ਖੁਦਾ ਦੀ ਮਰਜ਼ੀ ਸੀ ਖੁਦਾ ਨੇ ਬਚਾਉਣਾ ਸੀ ਸਾਨੂੰ ਹਾਂ। ਉਹ ਇੰਨੇ ਬਾਲਟੇ ਭਰ ਕੇ ਤੇ ਲਈ ਜਾਂਦੇ ਹਨ ਬੰਬ ਮਾਰ ਵਿੱਚ ਸੂਬੇਦਾਰ ਦੇ ਵਿੱਚ ਬੜੇ ਲਟਾਰ ਹੋ ਕੇ ਸਿਖਾਏ ਗਏ ਹੂੰ ਹੂੰ ਇਹਨਾਂ ਵਿਚਾਰਿਆਂ ਕੋ ਸਾਡੇ ਕੋਲ ਹੈ ਕੱਖ ਵੀ ਨਹੀਂ ਰਫਰ ਵੀ ਨਹੀਂ ਹਾਂ ਹੂੰ ਹੂੰ ਉਹ ਖੁਦਾ ਦੀ ਮਰਜ਼ੀ ਇੱਕ ਸਿਪਾਹੀ ਸੀ ਹਾਂ ਹੂੰ ਉਹ ਆਇਆ ਸੀ ਇੱਥੋਂ ਕੀ ਪਿੰਡ ਦਾ ਨਾਮ ਮੱਦੋ ਦਾ ਸੀ ਉਹ ਮੱਦੋ ਗੋਲ ਦਾ ਉਹ ਸੁਣ ਕੇ ਤੂੰ ਵੀ ਆਇਆ ਨਾ ਇੱਧਰ ਨੂੰ ਅੱਛਾ ਉਹਦੇ ਕੋਲ ਅੰਦਰ ਨੇ ਕੋਈ ਗੋਲੀ ਸੀ ਸਿਰਫ ਉਹ ਆਪ ਆਂਦਾ ਸੀ ਕੋਈ ਗੋਲੀ ਸੀ ਬਸ ਅੱਛਾ ਉੱਥੇ ਮੈਂ ਇੱਕ ਖਲੋ ਜਦੋਂ ਚਲਾਈ ਨਾ ਗੋਲੀ ਤੇ ਆ ਮਸੀਤ ਸਾਡੀ ਜੇ ਮਸੀਤ ਦੇ ਕੰਢੇ ਨਾਲ ਆਣ ਕੇ ਬਚੀ ਬੰਦਾ ਕੋਈ ਵੀ ਨਹੀਂ ਮਰਿਆ ਤੇ ਉਹ ਇਹਦੇ ਨਾਲ ਹਾਂ ਹਾਂਜੀ ਤੇ ਉਹ ਫਿਰ ਉਹ ਗੋਲੀ ਚੱਲਣ ਤੋਂ ਫਿਰ ਚੱਲ ਗਏ ਨੱਠ ਪਏ ਫਿਰ ਹਿੰਦਵਾਲ ਨੂੰ ਛੱਡ ਕੇ ਘਰ ਗਏ ਇਹਨਾਂ ਕੋਲ ਪਤਾ ਨਹੀਂ ਹੋ ਰਿਹਾ ਕੀ ਕੁਝ ਹਾਂ ਬਖਰੇ ਕਿਵੇਂ ਕਿ ਉਹ ਫਿਰ ਗਏ ਦੌੜ ਹਾਂ ਕੋਈ ਨਾ ਕੋਈ ਤਾਂ ਗੋਲੀਆਂ ਹਾਂ। ਇਹ ਤੇ ਡੈਪਨ ਸਾਨੂੰ ਇਹਨਾਂ ਤੋਂ ਬਾਹਰ ਕਰ ਦੇਣ ਠੀਕ ਹੈ ਠੀਕ ਅੱਛਾ ਉਹ ਜਿਹੜਾ ਭੂਰੋ ਸੀ ਨੇ ਦੋ ਆ ਇੱਕ ਕਾਰਵਾਈਆਂ ਪਾਈਆਂ ਇਹ ਦੋ ਇੱਕ ਬੀਬੀ ਵਾਲੀ ਤੇ ਉਹ ਆਪਣਾ ਬਾਬੇ ਵਾਲੀ ਹਾਂਜੀ। ਫਿਰ ਬਾਅਦ ਚ ਟੁਰ ਗਏ ਇਥੋਂ ਛੱਡ ਛਡਾ ਕੇ ਆਪਣਾ ਛੱਡ ਛਡਾ ਜਾਂ ਹੋਰ ਵੀ ਕਿਤੇ ਕੋਈ ਨੁਕਸਾਨ ਕਰ ਗਏ ਨਹੀਂ ਉਹ ਚੰਦਾ ਨਾ ਵੀ ਉਹ ਜਦੋਂ ਹੁਣ ਉਹ ਲੈਣੋਂ ਪਾਰ ਕੋਈ ਮਹੀਨਾ ਦੋ ਉੱਥੋਂ 6 ਸਾਲ ਨੇ ਹੁਣ ਕੀ ਕਰਨੀ ਮੁੱਕਿਆ ਇੰਨਾ ਕਿ ਚਿਰ ਪਿਆ ਦਾ ਸੀ ਫੋਨ ਉਹ ਤੋਂ ਅੰਦਰ ਨਿਕਲੇ ਨਹੀਂ ਸੀ ਤੇ ਪੇੜ ਹੀ ਤੇਰਾ ਤੇਲ ਹਾਂ ਉੱਥੇ ਉਹਨਾਂ ਨੂੰ ਮਾਰ ਕੇ ਫਿਰ ਵੱਢ ਕੇ ਜਦੋਂ ਦੌੜ ਪਾ ਗਈ ਨਾ ਉੱਥੇ ਫਿਰ ਉਹ ਵੱਢਿਆ ਗਿਆ ਭੂਰੋ ਆਹੋ ਉਹਨੂੰ ਵੱਢ ਕੇ ਤੇ ਫਿਰ ਜਿਹੜਾ ਜਾਂਦਾ ਸੀ ਨਾ ਉਹਦੇ ਉੱਤੇ ਟੱਪ ਮਾਰ ਕੇ ਜਾਂਦੇ ਨੇ ਕਸਮ ਖਾਦੀ ਵੀ ਜਿਹੜਾ ਟੱਪ ਨਾ ਮਾਰ ਕੇ ਉੱਤੇ ਜਾਏ ਉਹ ਆਪਣੇ ਪਿਓ ਦਾ ਨਹੀਂ ਉਹ ਹਰਾਮ ਦਾ ਓ ਹੋ ਉਹਨੂੰ ਸਾਰੇ ਅੱਛਾ, ਵੱਢ ਅੱਛਾ। ਕੇ ਜਾਂਦੇ ਹਨ ਹਾਂ
ਉਸ ਭੂਰੋ ਨੂੰ ਉਹ ਮਾਰਿਆ ਗਿਆ ਫਿਰ ਹਾਂਜੀ ਉਹ ਤੁਹਾਡੇ ਪਿੰਡ ਦੇ ਰਕਬਾ ਸੀ ਕਿ ਜਾਂ ਹੋਰ ਦੂਸਰੇ ਪਿੰਡ ਦਾ ਸੀ? ਨਹੀਂ ਉਹ ਕੱਕੇ ਦਾ ਪਲੇ ਵਾਲਾ ਇੱਕ ਕੱਕਾ ਕਲਾਸ ਨਾਲ ਹੀ ਮਲਕ ਬਾਗ ਉਹ ਕੱਕਾ ਇਹ ਨਾਲ ਹੀ ਪਿੰਡ ਨੇ ਕੁਕਰੋ ਡਾਰੀ ਪਿੰਡ ਨੇ ਹਾਂਜੀ ਆ ਵੇਖਾਓ ਪਿੰਡੇ ਜੀ 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 ਜੀ। ਮਤਲਬ ਬੱਟ ਨਾਲ ਬੱਟ ਲੱਗਦੀ ਪਿੰਡਾਂ ਅੱਛਾ ਉਹ ਬਾਬਾ ਜੀ ਉਹ ਮੁਸਲਮਾਨ ਜੱਥੇ ਨੇ ਮਾਰਿਆ ਹੋਣਾ ਫਿਰ। ਆਹੋ ਅੱਛਾ ਉਹ ਫਿਰ ਉਹ ਕਿਹੜੇ ਪਿੰਡ ਦਾ ਜੱਥਾ ਸੀ ਮੁਸਲਮਾਨਾਂ ਦਾ ਜਿਹੜਾ ਉਹ ਜੈਸਾ ਇਹੋ ਬਣ ਗਿਆ ਨਾ ਆਪਣੇ ਇਹ ਜਾਤੇ ਹਨ ਅੱਛਾ ਅੱਛਾ ਮਲਕ ਹੋ ਗਿਆ ਨਾ ਹੂੰ ਮੁੰਡੀ ਸੇ ਹੋ ਗਏ ਥੋੜੇ ਜੀ ਇਕੱਠੇ ਹੋ ਗਏ ਨਾ ਸਾਰੇ ਜੀ ਫਿਰ ਜੀ 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 ਉਹਦੇ ਤੋਂ ਦੌੜੀ ਪੈ ਗਈ ਡਰ ਕੇ ਛੇੜ ਹਾਲ ਹੈ ਉਹਨੇ ਭਾਈ ਆਪੀ ਛੇੜ ਹਾਂ ਛੇੜ ਆਪੇ ਪਾਈ ਠੀਕ ਠੀਕ ਇਹ ਆ ਅੱਛਾ ਅੱਛਾ ਭਈ ਗੱਲ ਇਹ ਆ ਅੱਛਾ ਇੱਕ ਗੱਲ ਤੁਸੀਂ ਹੋਰ ਸੁਣਾਉਂਦੇ ਉੱਥੇ ਜਦ ਤੁਸੀਂ ਸੁਣਿਆ ਇੱਧਰ ਗਏ ਦਰਿਆ ਦੇ ਕੰਢੇ ਤੇ ਘਾਹ ਲੈਣ ਉੱਥੇ ਫਿਰ ਤੁਹਾਨੂੰ ਕਿਸੇ ਨੇ ਕਿਹਾ ਕਿ ਬਾ ਇੱਥੇ ਛਾਲ ਮਾਰੋ ਉਹ ਗੱਲ ਸੁਣਾਓ ਜੀ। ਹਾਂ ਉਹਦੀ ਗੱਲ ਇਹ ਹੋਈ ਭਈ ਸਾਡੇ ਪਿੰਡ ਦਾ ਮੁਸਲਮਾਨ ਦਾ ਹੀ ਬੋਲਾ ਲੰਬਰਦਾਰ ਨੂੰ ਆਦੇ ਸੂਬੇਦਾਰ ਹੋ ਕੇ ਤੇ ਉਹ ਲਚਾਰ ਹੋ ਕੇ ਆਇਆ। ਅੱਛਾ 47 ਤੋਂ ਬਾਅਦ ਦੀ ਗੱਲ ਹੈ ਪਹਿਲਾਂ ਹਾਂ 47 ਤੋਂ ਬਾਅਦ ਦੀ ਗੱਲ ਹੈ ਨਾ? ਆਹੋ। ਅੱਛਾ ਬਾਅਦ ਦੀ ਆ ਠੀਕ ਹੈ ਉਹ ਤੇ ਉਦੋਂ ਅਸੀਂ ਕਾਹ ਲੈਣ ਗਏ ਹਾਂ ਅੱਛਾ ਘਾਹ ਲੈਣ ਲੰਬਰ ਸਾਡੇ ਪਿੰਡ ਵਿੱਚ ਮਾਰਨਾ ਜਾਂਦੇ ਨੇ ਨਾ ਹੂੰ ਖੜਿਆ ਸੀ ਲੋਕਾਂ ਨੂੰ ਅੱਛਾ ਬਈ ਕਾਈ ਮੈਨੂੰ ਲਿਆ ਦੋ ਉਦੋਂ ਅੱਛਾ। ਲੋਕੀ ਲਿਆ ਕੇ ਨਾ ਬੇਲੇ ਤੋਂ ਦਰਿਆਉਂ ਪਾਰੂ ਕਾਹ ਜਦੋਂ ਸੁੱਕਾ ਮੁੱਕ ਜਾਵੇ ਫਿਰ ਪਹਿਲੇ ਤਾਂ ਉਹਨਾਂ ਕਾਈ ਸ਼ਾਈ ਲੋਕੀ ਵੱਢ ਦਿੰਦੇ ਕਾਹ ਵੀ ਨਹੀਂ ਲੱਭਦਾ ਕਹਿੰਦਾ ਸਾਰੇ ਕਾਹ ਵੀ ਨਹੀਂ ਮਿਲਦਾ ਅੱਛਾ ਉਹ ਲੈ ਕੇ ਗਿਆ ਮੈਨੂੰ ਨਾਲ ਮੈਨੂੰ ਵੀ ਲੈ ਕੇ ਗਿਆ ਮੇਰੇ ਕੋਲ ਆਗੂ ਗੱਡੇ ਬੜੇ ਨੇ ਤੇ ਵਾਈ ਦੀ ਮੈਂ ਸੇਵ ਕੀਤੀ ਗਈ ਪਿੰਡ ਦੀ ਵੀ ਅੱਛਾ ਵੇਲਨੇ ਵਗਦੇ ਰਹਿੰਦੇ ਹਨ ਰੋਜ਼ ਹਾਂ ਨੀਂਦ ਤੇ ਸੌਂ ਦਿੰਦੇ ਨਹੀਂ ਹਨ ਲੋਕੀ ਰਾਤ ਵੇਲਨੇ ਵਗਦੇ ਰਹਿੰਦੇ ਰਾਤ ਨੂੰ ਕਰਦਾ ਰਹਿੰਦਾ ਮੈਂ ਜੀ ਉਹ ਲੋਕਾਂ ਨੂੰ ਕਥੂ ਆਈ ਵੀ 5-4 ਘਰ ਸਨ ਸਾਡੇ ਇੱਥੇ ਵੀ ਉਹ ਹੀ ਅੰਬਰਦਾਰ ਉਹਨਾਂ ਨੇ ਆਖਿਆ ਸਾਰੇ ਕਮੀਆਂ ਨੂੰ ਵੀ ਚਲੋ ਮੈਂ ਚੱਲ ਜਾਣਾ ਤੇ ਫੇਰ ਲਿਆ ਲੋ ਹਾਂ ਮੇਰੇ ਡੰਗਰ ਬੁੱਢੇ ਬੰਦੇ ਨੇ ਪਾਉਂਦੇ ਜਾਣਗੇ ਅੱਛਾ ਉਹ ਮੈਨੂੰ ਵੀ ਉਹਨਾਂ ਆਖਿਆ ਮੈਂ ਉਹਨੂੰ ਆਖਿਆ ਮੈਂ ਕਿਹਾ ਗੱਲ ਇਹ ਆ ਚਾਚਾ ਭਈ ਜਾਣ ਦਾ ਕੋਈ ਗੱਲ ਨਹੀਂ ਮੈਨੂੰ ਤੇ ਹੁਣ ਜੇ ਆ ਭਈ ਮੇਰੇ ਘਰ ਅੱਗਾਂ ਦੀ ਥਣੀ ਲੱਗੀ ਆ ਹੋਰਨਾਂ ਨੂੰ ਮਿਲਣ ਨਾ ਮਿਲਣ ਜਿਹੜਾ ਝੋਕਾ ਇਹਨੂੰ ਤਿਆਗ ਦੇਣੇ ਹੁੰਦੇ ਨੇ ਰੋਜ਼ ਹੀ ਉਹਨੂੰ ਝੋਕਣਾ ਹੁੰਦਾ ਡੰਗਰੇ ਨੂੰ ਪਾਵੇ ਕੀ ਉਹ ਇੱਥੇ ਅੱਗਾਂ ਦੀ ਥਣੀ ਲੱਗੀ ਦੀ ਸੀ ਗੰਨਿਆਂ ਦੀ ਲੱਗਦੀ ਆ ਕੰਧ ਨਾਲ ਸਾਡੇ ਉਹ ਮੈਂ ਕੀ ਕੀਤਾ ਉਹਨੂੰ ਆਖਿਆ ਭਈ ਤੈਨੂੰ ਮੈਂ ਆਗ ਦੇ ਦਿੰਦਾ ਸੌਕਾਰ ਨੂੰ ਚੰਗੇ ਨੇ ਉੱਥੋਂ ਤੇ ਇੱਕ ਭਾਈ ਲਿਆ ਕੇ ਦੇਣੀ ਹੈ ਤੇ ਮੈਂ ਤੈਨੂੰ 2 ਦੇ ਦਾਂਗਾ ਚਾਚਾ ਸਗੋਂ 2 ਫਿਰ ਉਹਨਾਂ ਵਿੱਚ ਖਾਈ ਤੇ ਪਾਣੀ ਕਰੀ ਅੰਦਰ ਨਹੀਂ ਲੋਕਾਂ ਨੇ ਇਹ ਗੱਲ ਆਖਣੀ ਆ ਤੇਰੀ ਬਰਾਦਰੀ ਸਾਰੀ ਨੇ ਮੈਂ ਬੜੇ ਮਾਨਤਰਾਨ ਨਾਲ ਗਿਆ ਹਾਂ ਦਾਨੀ ਦੇ ਕੋਲ ਤੇ ਮੇਰਾ ਕੋਈ ਮੰਨਦੇ ਹਨ ਲੋਕਾਂ ਨੂੰ ਬਈ ਭਾਰਤ ਚ ਮੈਂ ਵਾਧੂ ਸਾਂ ਲੋਕਾਂ ਨੂੰ ਅੱਛਾ ਭਾਰਤ ਦੇ ਨੇ 35 ਕਿਲੋ ਪੇ ਇਹ ਭਾਰ ਲੱਗਦਾ ਹੀ ਨਹੀਂ ਮੈਨੂੰ ਭਾਰ ਚੁੱਕਿਆ ਦਾ ਉਹ ਇਸੋ ਹਾਂ ਦੂਆ ਭਰਾਵਾਂ ਮੇਰੇ ਕੋਲ 30 ਕਿਲੋ ਪੇ ਪਾ ਕੇ ਲਿਆਂਦੇ ਸੀ ਮੈਂ ਬਣ ਸੇ ਉਹ ਪਿਓ ਮੈਂ ਉਹਨੂੰ ਆਖਿਆ ਬਈ ਲੋਕੀ ਇਹ ਨਾ ਗੱਲ ਤੈਨੂੰ ਆਖਣ ਬਈ ਤੂੰ ਬੜਾ ਦਾਨੀ ਦਾ ਕਰਦਾ ਹੈ ਬਈ ਉਹਨੂੰ ਲਿਆਂਦਾ ਨਾਲ ਆਸ ਕਰਕੇ ਮੈਂ ਤੇਰੇ ਨਾਲ ਫਿਰ ਚੱਲਣਾ ਚਾਚਾ ਨਹੀਂ ਤੇ ਮੈਂ ਤੈਨੂੰ ਆਖ ਦੇਦਾ ਅੰਦਰ ਚੰਗਾ ਉੱਥੇ ਗਏ ਇਹ ਵਿੱਚ ਕੁਝ ਬਣਦਾ ਤੇ ਕੋਈ ਆਇਦਾ ਮੈਂ ਨਾ ਬਚਾ ਉਹ ਬਹਿ ਗਿਆ ਜਾ ਕੇ ਉੱਥੇ ਕੰਢੇ ਦੇ ਉੱਤੇ ਤੇ ਦਰਿਆ ਵਗਣ ਤੇ ਆਦਾ ਦਰਿਆ ਕਿਹੜਾ ਹੀ ਹੈ ਆਪਣਾ ਰਾਵੀ ਅੱਛਾ ਰਾਵੀ ਤੋਂ ਪਾਰ ਉਹਨਾਂ ਜਾਂਦੇ ਹਨ ਅੱਛਾ ਅੱਛਾ ਉਹ ਜਦੋਂ ਇਹ ਗੱਲ ਹੋਈ ਉੱਥੇ ਉਹ ਬਹਿ ਗਏ ਸਾਰੇ ਹਾਂ ਉਹ ਵਿੱਚ ਵੜ ਗਏ ਤੇ ਉਹ ਬਹਿ ਗਿਆ ਤੇ ਮੈਂ ਵੀ ਬਹਿ ਗਿਆ ਲੱਗ ਹੁੰਦਾ ਬਈ ਤੂੰ ਮੈਂ ਤੇ ਕਦੀ ਤੈਨੂੰ ਪਤਾ ਜਾਨੀ ਵੜਿਆ ਨਹੀਂ ਦਰਿਆ ਚ ਤੇ ਤੂੰ ਉਹ ਜਾਂਦੇ ਦਿਨ ਤੂੰ ਹੀ ਲਾਇਆ ਭਾਜੀ ਨਾਲ ਹੀ ਉਹਨਾਂ ਦੇ ਉਹ ਅੱਜ ਚ ਜਾ ਕੇ ਨਾ ਦਰਿਆ ਚ ਗਏ ਤੇ ਉਹ ਆਜਾ ਮਾਰਨ ਬਈ ਪਿੱਛੋਂ ਹੜ ਆ ਗਿਆ ਹੋਰ 5-4 ਆਇਆ ਅੱਛਾ ਮੈਂ ਨਾ ਬਈ ਤੂੰ ਨਹੀਂ ਚਾਚਾ ਕਦੀ ਵਿੱਚ ਵੜਿਆ ਤੇ ਮੈਂ ਕਹਿੰਦਾ ਦਰਿਆ ਦੇ ਮੁਲਕ ਦਾ ਰਹਿਣ ਮੈਂ ਇੱਕੋ ਵੜਿਆ ਰਹਿਣਾ ਮੈਂ ਕਿਹਾ ਕਲ ਮੈਂ ਚੱਲਨੇ ਨੂੰ ਪਾਣੀ ਚ ਡੰਗਰ ਨਵਾਲਣਾ ਛੱਪੜ ਚ ਤੇ ਮੈਂ ਨਹੀਂ ਜਾਂਦਾ ਆਂਦਾ ਫਿਰ ਚੰਗਾ ਠੀਕ ਹੈ ਮੈਂ ਕਿਹਾ
ਮੈਂ ਵਿੱਚ ਨਹੀਂ ਵੜਨਾ ਤੇ ਮੈਂ ਚੱਲ ਮੈਂ ਘਰ ਫੇਰ ਬਾਂਗਾ ਪਹਿਲਾਂ ਤੇਰੇ ਘਰ ਦੋ ਪਹਿਲਾਂ ਮੈਂ ਆਗ ਛੱਡ ਕੇ ਆਵਾਂਗਾ ਤੇ ਤੂੰ ਆਗ ਛੱਡ ਲੈ ਤੂੰ ਜੋ ਮਾਰਨਾ ਮੈਨੂੰ ਵਿੱਚ ਮਾਰ ਕੇ ਉਹ ਆ ਗਏ ऐसे मैं आया मैं अपनी जीव जुबान ਨੂੰ ਪੂਰਾ ਕੀਤਾ ਜਿਹਦੀ ਗੱਲ ਕਹਿਣਾ ਕੀਤੀ ਮੈਂ ਫੇਰ ਬੈਠਾ ਆ ਗਈ ਤੋਂ ਪਾਏ ਨੇ ਉਹ ਪਰ ਉਹਦੇ ਘਰ ਛੱਡ ਕੇ ਆ ਮੈਂ ਕਿਹਾ ਆ ਜਾ ਆਖੀ ਨਾ ਬਖਰ ਝੂਠ ਮਾਰ ਰਿਹਾ ਝੂਠ ਮਾਰਨਾ ਚਾਹੀਦਾ ਨਹੀਂ ਜੇ ਮੈਂ ਕਿਹਾ ਖੜਾ ਕਰੇ ਕੰਮ ਉਹ ਮੇਰਾ ਬਾਬਾ ਵੀ ਸੀ ਬੂਚਾ ਹੀ ਨਾ ਉਹਦੇ ਜੀ ਸਿੱਖਾਂ ਦੇ ਵੇਲੇ ਵੀ ਅੱਛਾ ਲੋਕ ਤੁਹਾਨੂੰ ਪਤਾ ਹੋਏਗਾ ਲੱਗਦੇ ਹੋਣ ਜੋ ਉੱਥੇ ਹੁੰਦਾ ਹਾਂ ਉਹ ਜਾਂਦਾ ਹੁੰਦਾ ਵੀ ਝੂਠ ਨਾ ਮਾਰੋ ਗੱਲ ਸੱਚੀ ਕਰੋ ਸੱਚੀ ਗੱਲ ਚ ਖਿਡਾ ਬਲਕ ਪਾਉਂਦਾ ਜੀ ਜੀ ਬਿਲਕੁਲ ਸੱਚੀ ਗੱਲ ਦੁਸ਼ਮਣ ਤੋਂ ਵੀ ਬਚਾਉਂਦਾ ਸਹੀ ਸਹੀ ਅੱਛਾ ਬਾਬਾ ਜੀ ਉਹ ਟੁਰ ਗਏ ਨੇ ਜਿਹੜੇ ਬਾਅਦ ਵਿੱਚ ਲੋਕ ਇੱਥੇ ਆ ਕੇ ਵਸੇ ਉਧਰੋਂ ਇੰਡੀਆ ਤੋਂ ਮਹਾਜਰ ਉਹ ਕਿਹੜੇ ਕਿਹੜੇ ਜ਼ਿਲ੍ਹੇ ਚੋਂ ਆ ਕੇ ਵਸੇ ਉਹ ਕਿਹੜੇ ਕਿਹੜੇ ਜ਼ਿਲ੍ਹੇ ਚੋਂ ਆਏ ਮਤਲਬ ਹੁਸ਼ਿਆਰਪੁਰ ਤੋਂ ਨੇ ਗੁਰਦਾਸਪੁਰ ਤੋਂ ਨੇ ਅੱਛਾ ਉਹੀ ਜਿਹੜੇ ਸਿੱਖ ਸਨ ਉਹਨਾਂ ਦੇ ਘਰਾਂ ਵਿੱਚ ਆ ਕੇ ਜਿਹੜੇ ਲੋਧਰੂ ਲੋਕ ਆ ਕੇ ਵਸੇ ਹੁਸ਼ਿਆਰਪੁਰ ਗੁਰਦਾਸਪੁਰ ਬਟਾਲਾ ਇਸ ਏਰੀਆ ਦੇ ਲੋਕ ਅੱਛਾ ਅੱਛਾ ਇਹ ਤੁਹਾਨੂੰ ਪਤਾ ਜਿਹੜੇ ਤੁਹਾਡੇ ਪਿੰਡ ਦੇ ਸਰਦਾਰ ਸਨ ਪਿੱਛੇ ਜਾ ਕੇ ਕਿੱਥੇ ਬੈਠੇ ਸਿੱਖ ਪਿੱਛੇ ਕਿਹੜੇ ਜ਼ਿਲ੍ਹੇ ਜਾ ਕੇ ਬੈਠੇ ਕੋਈ ਬਾਅਦ ਚ ਪਰਤੇ ਆ ਵਾਪਸ ਆਪਣਾ ਪਿੰਡ ਵੇਖਣ ਇਹ ਬਜ਼ੁਰਗਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਉਹ ਚੂੜ ਕਾਨੇ ਵਾਲੀ ਤੇ ਉਹ ਮੇਰੇ ਬਜ਼ੁਰਗ ਬਿਮਾਰ ਹੋ ਗਏ ਤੇ ਸਿੱਖਾਂ ਨੇ ਸਾਡੇ ਚੌਧਰੀ ਸਨ ਜਿਹੜੇ ਸਿੱਖ ਨੇ ਇਸ ਪਿੰਡ ਦੇ ਉਹਨਾਂ ਨੇ ਆਖਿਆ ਕਿ ਵੀ ਤੇਰੀ ਪੂਰੀ ਪਾਲਣਾ ਹੋਏਗੀ ਉਹਨੂੰ ਵੀ ਦੁੱਧ ਦੇਣਾ ਵੀ ਸ਼ੁਰੂ ਕਰਤਾ ਸਭ ਕੁਝ ਹੁਣ ਜਿਹੜਾ ਦੌਰ ਜਾ ਰਿਹਾ ਹੁਣ ਫਰਜ਼ ਕੀਤਾ ਮੈਂ ਕਿਸੇ ਨਾਲ ਮਜ਼ਦੂਰੀ ਕਰਨ ਜਾਂਦਾ ਵਾ ਮੇਰੇ ਪੈਰ ਤੇ ਸੱਟ ਵੱਜਣ ਦੀ ਲਹੂ ਨਿਕਲ ਆਉਂਦਾ ਹਾਂਜੀ ਤੇ ਕਿਸੇ ਇਹਦੇ ਖਿਆਲ ਕਰਨਾ ਕਿ ਤੇਰੀ ਮੇਰੀ ਮਰਨ ਪੱਟੀ ਕੋ ਕਰੇ ਹੁਣ ਇਹਨਾਂ ਸ਼ਾਮ ਨੂੰ ਪੈਸੇ ਨਹੀਂ ਉਹ ਲੈਣੇ ਤੇ ਉਹ ਜਿਹੜਾ ਪਹਿਲਾ ਦੌਰ ਸੀ ਉਹ ਕੀ ਕਰਦੇ ਸਨ ਲੋਕ ਉਦੋਂ ਲੋਕ ਕਰਦੇ ਹਨ ਆਪਣੇ ਘਰਾਂ ਦਾ ਆਪਣੀ ਬੀਵੀ ਬੱਚਿਆਂ ਦਾ ਦੁੱਧ ਵੀ ਬੰਦ ਕਰ ਛੱਡਦੇ ਸੀ ਕਿ ਜਿਹੜਾ ਬੰਦਾ ਮਜ਼ਦੂਰ ਨਾਲ ਰੱਖਿਆ ਵੇ ਮੁਲਾਜ਼ਮ ਉਹਦਾ ਦੁੱਧ ਲੱਗ ਜਾਂਦਾ ਸੀ ਉਹਦਾ ਘਿਓ ਲੱਗ ਜਾਂਦਾ ਸੀ ਉਹਨੂੰ ਇਹ ਕਿ ਇਹ ਕੰਮ ਕਰੇਗਾ ਤੇ ਘਰ ਸਾਡੇ ਦਾਣੇ ਆਉਣਗੇ ਸਾਡੇ ਘਰ ਟੁੱਕਰ ਵੱਧ ਆਵੇਗਾ ਹੁਣ ਆਪੋ ਤਾਪ ਪੈ ਗਈ ਹੈ ਸਹੀ ਗੱਲ ਦੌਰ ਹੁਣ ਉਹ ਨਹੀਂ ਰਿਹਾ ਉਹ ਸਾਂਝਾ ਨਹੀਂ ਰਹੀਆਂ ਜਿਹੜੀਆਂ ਕਿਸੇ ਦੌਰ 'ਚ ਹੈ ਸਨ ਹੁਣ ਸਾਂਝਾ ਨਹੀਂ ਰਹੀਆਂ ਹੁਣ ਨਫਸਾ ਨਫਸੀ ਦਾ ਆਲਮ ਹੋ ਗਿਆ ਇਹਨਾਂ ਦੇ ਨਾਲ ਮੈਂ ਗਿਆ ਏਦਾਂ ਕਿਸਾ ਆਪਣੇ ਪਿਓ ਦੇ ਨਾਲ ਹਾਂਜੀ ਗੁਰਦੁਆਰੇ ਦੀ ਮੈਂ ਪੁੱਛਣੀ ਹੈ ਹਾਂਜੀ ਹਾਂਜੀ ਗੁਰਦੁਆਰਾ ਬੜਾ ਵੇਖਿਆ ਬੜਾ ਵਾਧੂ ਕੰਮ ਸੀ ਅੱਛਾ ਬੜਾ ਬਣਾਇਆ ਸੀ ਇਹਨਾਂ ਲੋਕਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਕਰਤਾਰਪੁਰ ਦੀ ਗੱਲ ਅੱਛਾ ਅੱਛਾ ਉਹ ਆ ਬਈ ਦੂਰ ਜਾਣਾ ਪੈਂਦਾ ਸੀ ਉੱਤੇ ਬੜਾ ਉੱਚਾ ਬਣਾਇਆ ਸੀ ਤੇ ਉਹ ਚੰਗਾ ਸੀ ਅੱਛੇ ਬੰਦੇ ਹਨ ਚੰਗੇ ਸਨ ਮੁਹੱਬਤ ਕਰਦੇ ਹਨ ਪਿਆਰ ਕਰਦੇ ਹਨ ਜਿਹਦੇ ਨਾਲ ਉਹ ਸਾਥ ਦਿੰਦੇ ਹਨ ਭਾਵੇਂ ਜਾਨ ਨਿਕਲ ਕੇ ਸਾਥ ਨਿਭਾਉਂਦੇ ਭਾਵੇਂ ਜਾਨ ਵੀ ਮੁੱਕ ਜਾਏ ਨਾ ਉਹਨਾਂ ਦੀ ਉਹ ਕਤਲ ਹੋ ਜਾਣਾ ਮਜਬੂਰ ਕਰਦੇ ਹਨ ਉਹ ਆਪਣੀ ਜ਼ਬਾਨ ਤੋਂ ਨਹੀਂ ਹਟਦੇ ਗੱਲ ਦੇ ਪੱਕੇ ਸਨ ਗੱਲ ਤੇ ਪੱਕੇ ਸੱਚੇ ਗੱਲ ਨੂੰ ਪੂਰਾ ਕਰਨਾ ਉਹਦੇ ਤੇ ਪੂਰਾ ਉਤਰਨਾ ਤੇ ਤੁਸੀਂ ਵਾਵਾ ਰੌਣਕ ਵੇਖੀ ਉਸ ਵੇਲੇ ਦੌਰ ਦੇ ਵਿੱਚ ਵੀ ਕਰਤਾਰਪੁਰ ਸਾਹਿਬ ਬੜੀ ਬੜੀ ਦੂਰੋਂ ਲੋਕਾਂ ਨੇ ਆਣਾ ਸੰਗਤਾਂ ਨੇ ਆਣਾ ਬੜੀ ਰੌਣਕ ਵੇਖੀ ਆ ਇੱਕ ਵਾਰੀ ਅਸੀਂ ਚੱਲ ਗਏ ਮੈਨੂੰ 8 ਬੰਦੇ ਖੜੇ ਸਾਡੇ ਉੱਥੇ ਖਾਨਪੁਰ ਦਾ ਹੀ ਨਾਦਰ ਸੀ ਉਹਦਾ ਨਾਮ ਉਦੋਂ ਮੈਂ ਅੱਜ ਚੰਗਾ ਹਾਂ ਜੋਰ ਚ ਤੇ 8 ਬੰਦੇ ਖੜੇ 2 ਗੱਡਾ ਖੜਿਆ ਠੰਡੇ ਜੋ ਕੇ ਉਥੋਂ ਲਿਆਉਣਾ ਕਾ ਚਾਰ ਲਈ ਲੋਕ ਲਿਆਉਂਦੇ ਹਨ ਉਹ ਚੱਲ ਮਾਰਦੇ ਜੀ ਤੇ ਇਹ ਲੱਗ ਗਈ ਲੱਗਣ ਦੇ ਦੇ ਹਨ ਚੇਤਰ ਦੇ ਇਹ ਲੱਗ ਗਈ ਤੇ ਮੈਨੂੰ ਆਖਣ ਲੱਗੇ ਜੀ ਬਈ ਇਹ ਸਾਨੂੰ ਲੱਗ ਗਈ ਉਹ ਆਖਣ ਲੱਗਾ ਮੈਂ ਪਾ ਕੇ ਨਾ ਲਈਏ ਤੇ ਲਿਆਉਣਾ ਮੇਰੇ ਚੋਂਦੀ ਤੁਸੀਂ ਜਾ ਕੇ ਤੇ ਗੁਰਦੁਆਰੇ ਪਾਣੀ ਪੀਓ ਅਸੀਂ ਪਾਣੀ ਪੀਣ ਆ ਗਏ ਆਹ ਜਾ ਕੇ ਪੁੱਛਿਆ ਉੱਥੇ ਜਿਹੜਾ ਬੰਦਾ ਰੱਖਿਆ ਦਾ ਰਹਿੰਦਾ ਸੀ ਉਹ ਸੀ ਕਿ ਉਹਦਾ ਨਾਂ ਮੰਨਾ ਸੀ ਉਹਦਾ ਨਾਂ ਅੱਛਾ ਅੱਛਾ ਮੰਨਾ ਮਲਾ ਉਹ ਸਹੀ 5-6 ਬੰਦੇ ਕੋਠੇ ਪਿੰਡ ਦਾ ਸੀ ਹਾਂਜੀ 5-6 ਬੰਦੇ ਜਹਾਂ ਜਾ ਕੇ ਤੇਰੇ ਲੱਗੀ ਜਹਾਂ ਆਖਿਆ ਆ ਖੂਹ ਚ ਪਾਣੀ ਚੰਗਾ ਉਹ ਆਖਣ ਲੱਗਾ ਨਹੀਂ ਇਹ ਚੰਗਾ ਨਹੀਂ ਇਹ
ਕੁੱਤੇ ਦੇ ਮੂਸਲ ਦੇ ਸਾ ਅੱਛਾ ਆਖਿਆ ਲੈ ਵੀ ਆ ਭਾਈ ਗੱਲ ਹੋਈ ਹਾਂ ਤਾਂ ਪਾਣੀ ਪੀਣਾ ਹੀ ਤੇ ਆਂਦਾ ਵੀ ਕੁੱਤੇ ਦੇ ਮੂਸਲ ਸੜਿਆ ਤਾਂ ਕੀ ਕਰੀਏ ਅਸੀਂ ਚੱਲ ਗਏ ਉਹਨੂੰ ਗੱਡਾ ਲਿਆ ਚਾੜੇ ਨਾ ਤੇ ਖਾਣ ਤੂੰ ਗਏ ਉਸੇ ਅੰਦਰ ਭਾਈ ਮੈਂ ਹੁਣ ਪਾਣੀ ਪੀਵਾਂ ਤੁਸੀਂ ਪੀ ਤੋ ਹਮ ਪੀਆ ਹੋ ਆਖਿਆ ਨਹੀਂ ਉਹ ਆਂਦਾ ਵਿੱਚ ਕੁੱਤੇ ਦੇ ਮੂੰਹ ਤੇ ਆਦਾ ਆਂਦਾ ਅੱਛਾ ਉਹ ਹੈਗਾ ਪਰ ਵੇਖਨੇ ਆ ਅਸੀਂ ਚੱਲ ਗਏ ਉਹਨ ਜਾ ਕੇ ਆਖਿਆ ਵੀ ਇਹ ਪਾਣੀ ਚੰਗਾ ਉਹਨ ਸਾਡੇ ਹੁੰਦੇ ਆ ਹੁਣ ਆਸਦੇ ਚਾਹੀ ਬਈ ਕੁੱਤੇ ਨੇ ਮੂੰਹ ਤੇ ਤੇ ਚੋਣ ਕੇ ਉਹ ਗੱਲ ਆ ਦਿੱਤੀ ਉਹ ਇੱਕ ਪੱਟ ਪਾ ਗਈ ਉਹਨ ਮਾਰੀ ਪੁਰਾਣੀ ਉਹਦੇ ਡੰਡਾ ਤੇ ਵੱਜੀ ਮੰਨੇ ਤੇ ਮਾਰ ਅੱਛਾ ਤੇ ਪੈਰ ਰੋੜੀ ਗਈ ਉਹਦਾ ਪੁੱਤਰ ਵੀ ਉੱਥੇ ਹੀ ਪੈਰ ਰੋੜੀ ਦਿੱਤੀ ਦੋਦਿਆਂ ਦੇ ਲੋਕ ਨੱਠੇ ਜਾਨ ਡਾਂਗਾ ਲਈ ਪਏ ਉਹ ਬੜੇ ਬੜਾ ਹੀ ਨਾ ਕੇ ਖਾਣ ਪੂਰ ਕਰਦੇ ਮੇਲਾ ਮੂਲਾ ਅੱਗੇ ਦਾ ਪੁੱਛਦਾ ਸਹੀ ਇਹ ਕਿਵੇਂ ਪਾਕਿਸਤਾਨ ਤੋਂ ਬਾਅਦ ਦੀ ਗੱਲ ਹੈ ਇਹ ਜਿਹੜੀ ਬਜ਼ੁਰਗ ਸੁਣਾ ਰਹੇ ਨੇ ਮੰਨਾ ਮਲਾ ਜਿਹੜਾ ਵੇ ਦਰਬਾਰ ਸਾਹਿਬ ਕਰਤਾਰਪੁਰ ਦਾ ਮਤਵਲੀ ਰਿਹਾ ਵੇ ਹਾਂਜੀ ਬੜੀ ਦੇਰ ਪਹਿਲਾਂ ਉਹ ਆਪਣੇ ਜ਼ਮਾਨੇ 'ਚ ਹਰਾਮਜ਼ਦਗੀਆਂ ਕਰਦਾ ਰਿਹਾ ਵੇ ਜਵਾਨੀ ਦੌਰ ਦੇ ਵਿੱਚ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਿਹੜਾ ਜਦੋਂ ਲੱਕ ਟੁੱਟ ਗਿਆ ਨਾ ਉਹਦਾ ਤੇ ਫਿਰ ਵੀ ਉਹਦੀ ਆਦਤਾਂ ਠੀਕ ਨਹੀਂ ਹੋਈਆਂ ਹਾਂਜੀ ਫਿਰ ਉਹ ਦਰਬਾਰ ਸਾਹਿਬ ਦਾ ਮਤਵਲੀ ਬਣ ਗਿਆ ਪਿੰਡ ਲਾਗੇ ਸੀ ਉਹਦਾ ਜਿਹਨੂੰ ਤੋਂ ਕੋਈ ਜਿੰਦਾ ਰਹੇ 5 ਰੁਪਏ 10 ਰੁਪਏ ਲੈਂਦਾ ਤੇ ਫਿਰ ਦਰਬਾਰ ਸਾਹਿਬ ਕਰਤਾਰਪੁਰ ਵੇਖਣ ਜਾਂਦਾ ਸੀ ਮੈਂ ਆਪ 1990 ਦੇ ਵਿੱਚ ਆਇਆ ਵਾਂ ਦਰਬਾਰ ਸਾਹਿਬ ਕਰਤਾਰਪੁਰ ਉਹਨੇ 10 ਰੁਪਏ ਦੇ ਕੇ ਤੇ ਮੈਂ ਦਰਬਾਰ ਸਾਹਿਬ ਕਰਤਾਰਪੁਰ ਦੇ ਅੰਦਰ ਦਾਖਲ ਹੋਇਆ ਸਾਂ ਫਿਰ ਜਦੋਂ ਮਰਿਆ ਤੇ ਉਹਦੀ ਜਿਹੜੀ ਘਰ ਦੀ ਜਿਹੜੀ ਹੈ ਉਹ ਬਾਬਾ ਹਿੰਮਤ ਵਾਲੀ ਸੀ ਹੋਸ਼ ਵਾਲੀ ਸੀ ਫਿਰ ਉਹ ਫਿਰ ਨੇ ਮੰਜੀ ਡਾਲੀ ਸੀ ਦਰਬਾਰ ਸਾਹਿਬ ਕਰਤਾਰਪੁਰ ਦੀ ਲਹਿੰਦੀ ਸਾਈਡ ਤੇ ਨਾ ਬਾਗ ਸੀ ਬੜਾ ਵੱਡਾ ਜਾਮਨੂਆਂ ਦਾ ਉਹਦੇ ਥੱਲੇ ਮੰਜੀ ਡਾਈ ਹੁੰਦੀ ਸੀ ਉਹਦੀ ਘਰ ਦੀ ਨੇ ਉਹ 5 ਰੁਪਏ ਲੈਂਦੀ ਹੁੰਦੀ ਸੀ ਤੇ ਦਰਬਾਰ ਸਾਹਿਬ ਕਰਤਾਰਪੁਰ ਵੇਖਣ ਇਹ 87 88 99 90 ਦੀ ਮੈਂ ਗੱਲ ਕਰਨਾ ਪਿਆ ਜੀ 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 ਠੀਕ ਤੇ ਮੇਲਾ ਸ਼ੇਲਾ ਲੱਗਦਾ ਸੀ ਆਪਣੇ ਇਸ ਇਲਾਕੇ 'ਚ ਉਦੋਂ 47 ਤੋਂ ਪਹਿਲੇ ਜਦੋਂ ਸਿੱਖ ਲੋਕ ਵੀ ਇੱਥੇ ਬਾਦ ਸਨ ਬੜਾ ਮੇਲਾ ਲੱਗਦਾ ਗਰਾਏ ਦਾ ਮਸ਼ਹੂਰ ਸੀ ਕਿ ਅੱਛਾ 8 ਦਿਨ ਪਲੇਵੀ ਲੱਗਦੀ ਸੀ ਕੋਈ ਡੰਗਰ ਵੱਛੇ ਦਾ ਬੰਦਿਆਂ ਦਾ ਮੇਲਾ ਮੇਰਾ ਕੋਈ ਇੱਧਰ ਕੋਈ ਤਾਲੁਕਦਾਰੀ ਸੀ ਜਿਨ੍ਹਾਂ ਦੇ ਕੋਲ ਬੈਠੇ ਆ ਨਾ ਹਾਂਜੀ ਭਾਈ ਬਸ਼ਰ ਖਾਨ ਜਿਹੜੇ ਨੇ ਜੀ ਜੀ ਜਿਹੜੇ ਲਾਹੌਰ ਮੁਲਾਜ਼ਮ ਨੇ ਹੁੰਡਾ ਕਾਰ ਦੇ ਵਿੱਚ ਇਹਨਾਂ ਨਾਲ ਮੇਰਾ ਤਾਲੁਕ ਸੀ ਇਹਨਾਂ ਦਾ ਇਸ ਤਾਲੁਕ ਦੀ ਵਜ੍ਹਾ ਨਾਲ ਬੜਾ ਪੁਰਾਣਾ ਮੇਰਾ ਨਾਲ ਤਾਲੁਕ ਹੈ ਇਸ ਤਾਲੁਕ ਦੀ ਬਣਾ ਤੇ ਫਿਰ ਜਿਹੜਾ ਮੈਂ ਦਰਬਾਰ ਸਾਹਿਬ ਕਰਤਾਰਪੁਰ ਵੇਖਣ ਦਾ ਕਈ ਵਾਰੀ ਸ਼ਰਫ ਹਾਸਲ ਹੋਇਆ ਠੀਕ ਸਹੀ ਅੱਛਾ ਬਾਬਾ ਜੀ ਮੇਲੇ ਦੀ ਗੱਲ ਕਰ ਰਹੇ ਸੋ ਤੂੰ ਆਪਣੇ ਪਿੰਡ 'ਚ ਕੋਈ ਪਹਿਲਵਾਨ ਵੀ ਸੀ ਉਸ ਵੇਲੇ ਪਹਿਲਵਾਨ ਕਬੱਡਰ ਕੋਈ ਪੈਮਾਨੀ ਇੱਥੇ ਕੋਈ ਹੋਇਆ ਕੋਟੀ ਛੋਟੀ ਕੋਈ ਖੇਡਣ ਵਾਲਾ ਹੈ ਸੀ ਸਿੱਖਾਂ 'ਚ ਜਾਂ ਤੁਹਾਡੇ ਘਰਾਂ 'ਚ ਤੁਹਾਡੀ ਬਰਾਦਰੀ 'ਚ ਇਹ ਹਸਪਤਾਲ ਮਾਰਦੇ ਹਨ ਖੇਡਣ ਖੁੱਡੂ ਮੁਝੇ ਉਹ ਸਮਾਂ ਪਾਦੋਂ ਦੇ ਦੇਣੇ ਤੋਂ ਮੇਲਿਆਂ ਦੇਣਾ ਚ ਅੱਛਾ ਪਰ ਉਹ ਜਿਹੜਾ ਖਿਡਾਰ ਆ ਨਾ ਨੰਬਰ ਤੇ ਜਾਂ ਜਿਹੜਾ ਜਿਹਨੇ ਨਾਂ ਕਮਾਇਆ ਹੈ ਉਹ ਨਾਮੀ ਕਰਾਮੀ ਉਹ ਕੋਈ ਨਹੀਂ ਸੀ ਅੱਛਾ ਠੀਕ ਉਹ ਆਂਦੇ ਹੁੰਦੇ ਹਨ ਸਾਡੇ ਬਾਬੇ ਬਈ ਇਹ ਬਦਵਾਈ ਦਿੱਤੀ ਦੀ ਹੈ ਸਾਡੇ ਨਾਲ ਪੰਜਮ ਪਿੰਡਾਂ ਦੇ ਬਾਬੇ ਉਹ ਜਿਹੜਾ ਬਾਬਾ ਸੀ ਨਾ ਜਿਹੜਾ ਮੇਲਾ ਕਰਾਉਂਦੇ ਹਨ ਅੱਛਾ ਕਣੀ ਪੀਰ ਦਾ ਤੇ ਬਦਵਾਈ ਦਿੱਤੀ ਦੀ ਹੁਣ ਕੀ ਨਾਂ ਸੀ ਉਹਨਾਂ ਦਾ ਮੇਲਿਆਂ ਦਾ ਕਿਹੜੇ ਪੀਰ ਸਨ ਕਣੀ ਪੀਰ ਘਣੀ ਪੀਰ ਹਾਂਜੀ ਅੱਛਾ ਉਹ ਕਿਹੜੀ ਜਗ੍ਹਾ ਜੀ ਗੁਰਾਲੇ ਕਣੀ ਪੀਰ ਤੇ ਦੂਜੇ ਦਾ ਨਾਂ ਕੀ ਜਿਹੜਾ ਉਹਦੇ ਛਾਹ ਪਿਆਰਾ ਤੇ ਅੱਛਾ ਇਹ ਮਸ਼ਹੂਰ ਮੇਲਾ ਸੀ ਜਿਹੜਾ ਹੁੰਦਾ ਸੀ ਬੜਾ ਮਸ਼ਹੂਰ ਸੀ 8 ਦਿਨ ਮੇਲਾ ਤੁਸੀਂ ਦੱਸਿਆ ਰਹਿਣਾ 8 ਦਿਨ ਸੀ ਵਾਵਾ ਰੌਣਕ ਹੋਣੀ ਇਕੱਠ ਠੀਕ ਹੋਣਾ 8 ਦਿਨ ਦਾ ਹੀ ਮਤਲਬ ਕੀ ਸਾਰਾ ਪਰ ਰੰਗ 15 ਜਾਂਦੇ ਹੁੰਦੇ ਲੋਕਾਂ ਨੂੰ ਮੇਲਾ ਜੀ ਦੇਖੋ ਫਿਰ ਸੰਖਤ ਲੈ ਚੱਲ ਜਾਂਦਾ ਸੀ ਉੱਥੇ ਮੰਡੀ ਲੱਗਦੀ ਨਾਲ ਡੰਗਰਾਂ ਦੀ ਤੇ ਮਗਰੋਂ 3 ਫੇਰ ਲੱਗਦੇ ਸੀ ਕੁਰਬਾਨਾਂ ਦੇ ਹਾਂਜੀ ਠੀਕ ਚਲੋ ਸਹੀ ਠੀਕ ਹੈ ਬਾਬਾ ਜੀ ਅੱਛਾ ਜੀ ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ ਹਾਂਜੀ ਤੇ ਅੱਲਾਹ ਪਾਕ ਤੁਹਾਨੂੰ ਸਿਹਤ ਦੇ ਜੀ ਓਕੇ ਜੀ ਅੱਲਾਹ ਹਾਫਿਜ਼